ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਜਿਹੜੀ ਅਸੀਂ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਅੱਜ ਦੇ ਦਿਨ ਸੁਸ਼ੀਲ ਦਸਾਂਝ ਹੋਣਾ ਦੇ ਨਾਲ, ਜਿਸ ਦੇ ਵਿੱਚ ਜਿਹੜੀ ਅਸੀਂ ਪੰਜਾਬ ਦੀਆਂ ਕੁਛ ਖਬਰਾਂ ਉਸ ਦੇ ਨਾਲ ਰਾਸ਼ਟਰ ਪੱਧਰ ਦੀਆਂ ਜਿਹੜੀਆਂ ਖਬਰਾਂ ਆ ਉਸ ਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਸੁਸ਼ੀਲ ਜੀ ਨੂੰ, ਜੋ ਕਿ ਸਾਡੇ ਨਾਲ ਚੰਡੀਗੜ੍ਹ ਸਟੂਡੀਓਜ਼ ਤੋਂ ਜੁੜ ਚੁੱਕੇ ਨੇ। ਸੁਸ਼ੀਲ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਬਹੁਤ ਬਹੁਤ ਮਿਹਰਬਾਨੀ ਰਾਜਕਰਨਵੀਰ ਸਿੰਘ ਜੀ, ਤੇ ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰੇ ਦੋਸਤੋ, ਖਬਰ ਤੇ ਨਜ਼ਰ ਪ੍ਰੋਗਰਾਮ ਵਿੱਚ ਹਾਜ਼ਰ ਹੋ ਰਹੇ ਹਾਂ ਤੇ ਗੱਲਬਾਤ ਪੰਜਾਬ ਤੋਂ ਲੈ ਕੇ ਦੀਨ ਦੁਨੀਆ ਦੀ ਕਰਾਂਗੇ। ਕੁਝ ਸਿਆਸੀ ਜਿਸ ਕਿਸਮ ਦਾ ਮਾਹੌਲ ਬਣਦਾ ਹੈ, ਵਿਗੜਦਾ ਹੈ, ਕਿਹਦੀ ਕਿੰਨੀ ਕੁ ਭੂਮਿਕਾ ਹੈ, ਇਹ ਸਾਰੀਆਂ ਚੀਜ਼ਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਗੱਲਬਾਤ ਦਾ ਅੱਜ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜਕਰਨਵੀਰ ਸਿੰਘ ਜੀ। ਜੀ, ਗੱਲਬਾਤ ਤੋਂ ਪਹਿਲਾਂ ਅਸੀਂ ਆਪਣੇ ਉਹਨਾਂ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਸ ਨੂੰ ਸਪਾਂਸਰ ਕੀਤਾ ਹੈ। ਰਜਿੰਦਰ ਕੌਰ ਜੀ ਨੇ ਸੈਨ ਹੋਜ਼ੇ ਕੈਲੀਫੋਰਨੀਆ ਤੋਂ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ ਅਤੇ ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਨੇ ਕਲੋਵਿਸ ਕੈਲੀਫੋਰਨੀਆ ਤੋਂ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਹਿਯੋਗ ਦੇਣਾ ਚਾਹੁੰਦੇ ਹੋ, ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਨੰਬਰ 408-722-7698 408-722-7698 ਦੇ ਉੱਤੇ। ਅਤੇ ਆਪਣਾ ਜਿਹੜੀ ਗੱਲਬਾਤ ਦਾ ਜਿਹੜਾ ਸਿਲਸਿਲਾ ਸੁਸ਼ੀਲ ਜੀ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਗੱਲ ਹੈ ਉਸ ਦੇ ਨਾਲ ਵੀ ਜਿਹੜੀ ਨਸ਼ਿਆਂ ਨੂੰ ਜਿਹੜੇ ਜੀ ਨੱਥ ਪਾਉਣ ਦੇ ਜਿਹੜੀ ਸਰਕਾਰ ਜਿਹੜੀ ਕਹਿ ਰਹੀ ਆ ਵੀ ਅਸੀਂ ਨੱਥ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਬੜਾ ਕੁਛ ਅਸੀਂ ਕਰਤਾ ਆ, 1.5 ਸਾਲਾਂ 'ਚ ਸਭ ਕੁਛ ਖਤਮ ਕਰ ਦੇਣਾ ਆ, ਉਸ ਦੇ ਨਾਂ ਦੇ ਉੱਤੇ ਲੋਕਾਂ ਦੇ ਵਿੱਚ, ਆਮ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਜ਼ਿਆਦਤੀ ਹੋ ਰਹੀ ਆ। ਕੀ ਹੈਗਾ ਇਸ ਪੂਰੀ ਖਬਰ ਦੇ ਪਿੱਛੇ? ਠੀਕ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦਾ ਬਹੁਤ ਵੱਡਾ ਨੈਟਵਰਕ ਹੈ ਤੇ ਉਹਨੂੰ ਤੋੜਨ ਵਾਸਤੇ ਬਹੁਤ ਵੱਡੀ ਰਾਜਨੀਤਿਕ ਇੱਛਾ ਸ਼ਕਤੀ ਦੇ ਨਾਲ ਨਾਲ ਯੋਜਨਾਬੰਦੀ ਵੀ ਚਾਹੀਦੀ ਹੈ। ਪਰ ਨਸ਼ਿਆਂ ਦਾ ਨੈਟਵਰਕ ਜਿਹੜਾ ਇਸ ਲੈਵਲ ਤੇ ਪਹੁੰਚਿਆ, ਇਹ ਪਹੁੰਚਿਆ ਕਿਵੇਂ ਹੈ, ਉਹਦੀ ਜੜ ਦੇ ਵਿੱਚ ਕੀ ਹੈ, ਇਹ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਹਾਂ। ਤੇ ਇੱਕ ਲਾਈਨ 'ਚ ਜੇ ਕਹਿਣਾ ਹੋਵੇ ਤਾਂ ਨਸ਼ਿਆਂ ਦਾ ਮੁਕੰਮਲ ਨੈਟਵਰਕ ਜਿਹੜਾ ਆ ਉਹ ਪੰਜਾਬ ਦੇ ਵਿੱਚ ਨਹੀਂ, ਦੇਸ਼ ਭਰ ਦੇ ਵਿੱਚ ਵੀ ਬਿਨਾਂ ਰਾਜਨੀਤਿਕ ਸਰਪ੍ਰਸਤੀ ਤੋਂ ਵੱਧ ਫੁੱਲ ਨਹੀਂ ਸੀ ਸਕਦਾ। ਰਾਜਨੀਤਿਕ ਸਰਪ੍ਰਸਤੀ ਹੈ, ਅਸੀਂ ਕਹਿੰਦੇ ਰਹੇ ਹਾਂ ਤੇ ਅਸੀਂ ਆਪਣੀ ਇਸ ਧਾਰਨਾ ਤੇ ਹਾਲੇ ਵੀ ਕਾਇਮ ਹੈ ਕਿ ਜਿਹੜੇ ਸਮਗਲਰ ਹੈ, ਨਸ਼ਿਆਂ ਦੇ ਵੱਡੇ ਜਿਹੜੇ ਸਮਗਲਰ ਹੈ, ਉਹਨਾਂ ਦਾ ਕੁਝ ਕਰਪਟ ਕਿਸਮ ਦੇ ਪੁਲਿਸ ਅਫਸਰਾਂ ਦੇ ਨਾਲ ਤਾਲਮੇਲ ਤੇ ਸੱਤਾ ਦੀ ਸਿਆਸਤ ਕਰ ਰਹੇ ਕੁਝ, ਇਹ ਨਹੀਂ ਵੀ ਇਕੱਲੀ ਸੱਤਾ ਦੀ ਸਿਆਸਤ ਵਾਲੇ, ਉਸ ਤੋਂ ਬਿਨਾਂ ਜਿਹੜੇ ਸੱਤਾ ਤੋਂ ਬਾਹਰ ਵੀ ਕੁਝ ਬੈਠੇ ਜਿਹੜੇ ਕਦੇ ਪਹਿਲਾਂ ਸੱਤਾ 'ਚ ਰਹੇ ਹੈ, ਉਹਨਾਂ ਦਾ ਇੱਕ ਪੋਰਸ਼ਨ ਜਿਹੜਾ ਕਰਪਟ ਹੈ, ਜਿਹਨੂੰ ਤੁਸੀਂ ਓਵਰਆਲ ਤੁਸੀਂ ਸਿਆਸੀ ਛਤਰੀ ਕਹਿ ਸਕਦੇ ਹੋ। ਸੋ ਕਰਪਟ ਪੁਲਿਸ ਅਫਸਰਾਂ ਦਾ ਸਮਗਲਰਾਂ ਨਾਲ ਗੱਠਜੋੜ ਤੇ ਉੱਤੇ ਕਰਪਟ ਪੋਲੀਟੀਸ਼ੀਅਨਾਂ ਦੀ ਜਿਹੜੀ ਛਤਰੀ ਹੈ, ਉਹਦੇ ਕਰਕੇ ਨਸ਼ਿਆਂ ਦਾ ਨੈਟਵਰਕ ਇੱਥੇ ਤੱਕ ਪਹੁੰਚਿਆ। ਹੁਣ ਜੇ ਨਸ਼ੇ ਖਤਮ ਕਰਨੇ ਹੈ ਤੇ ਉਹਦੇ ਵਾਸਤੇ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਰਾਜਨੀਤਿਕ ਇੱਛਾ ਸ਼ਕਤੀ ਦੀ ਜ਼ਰੂਰਤ ਹੈ। ਹੁਣ ਰਾਜਨੀਤਿਕ ਇੱਛਾ ਸ਼ਕਤੀ ਕਿੱਦਾਂ ਆਵੇ? ਰਾਜਨੀਤਿਕ ਇੱਛਾ ਸ਼ਕਤੀ ਇਸ ਕਰਕੇ ਨਹੀਂ ਹੈਗੀ ਕਿਉਂਕਿ ਰਾਜਨੀਤੀ 'ਚ ਬੈਠੇ ਕਰਪਟ ਲੋਕ ਤਾਂ ਇਹ ਸਾਰੀ ਚੀਜ਼ ਨੂੰ ਜਿਹੜਾ ਉਹ ਸੁਰੱਖਿਆ ਦੀ ਛਤਰੀ ਪ੍ਰਦਾਨ ਕਰ ਰਹੇ ਹੈ। ਇਸ ਕਰਕੇ ਫਿਰ ਹੁਣ ਮੂੰਹ ਮੁਲਾਜ਼ਾ ਰੱਖਣ ਵਾਸਤੇ ਜਦੋਂ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਆਪਣੀ ਵੋਟ ਰਾਹੀਂ ਰਿਐਕਟ ਕੀਤਾ, ਵੋਟ ਪਾ ਕੇ ਇਸ ਸਰਕਾਰ ਨੂੰ, ਪੰਜਾਬ ਦੀ ਨੂੰ ਦੱਸਿਆ ਕਿ ਅਸੀਂ ਤੁਹਾਡੇ ਤੋਂ ਬਹੁਤ ਬੁਰੀ ਤਰ੍ਹਾਂ ਅੱਕੇ ਹੋਏ ਹੈ ਤੇ ਉੱਥੇ ਮੁੱਦਾ ਬਣਾ ਲਿਆ ਜਦੋਂ ਕਾਮਨ ਵੋਟਰ ਨੇ ਇਸ ਸਾਰੇ ਸਿਲਸਿਲੇ ਨੂੰ, ਤਾਂ ਕਿਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਇਹ ਮੰਨਣ ਲੱਗੇ ਕਿ ਹਾਂ ਪੰਜਾਬ 'ਚ ਨਸ਼ਿਆਂ ਦਾ ਨੈਟਵਰਕ ਹੈ। ਪਹਿਲਾਂ ਤਾਂ ਗੱਲ ਹੀ ਨਹੀਂ ਸੀ ਮੰਨਦੇ। ਰਾਹੁਲ ਗਾਂਧੀ ਪੰਜਾਬ ਆਏ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ 70% ਦੀ ਜਿਹੜੀ ਜਨਤਾ ਆ ਜਾਂ ਜਵਾਨੀ ਹੈ ਉਹ ਨਸ਼ਿਆਂ ਦੀ ਆਦੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਜਿਹੜੀ ਹੈ ਉਹ ਪੈ ਨਿਕਲੀ ਰਾਹੁਲ ਗਾਂਧੀ ਨੂੰ। ਇਹ ਹੁੰਦਾ ਕੌਣ ਹੈ ਇਹ ਕਹਿਣ ਵਾਲਾ ਕਿ ਪੰਜਾਬ ਦੇ ਵਿੱਚ ਜਵਾਨੀ ਜਿਹੜੀ 70% ਦੀ ਨਸ਼ਿਆਂ 'ਚ ਕਰੋਚ ਹੈ। ਜਦੋਂ ਲੋਕਾਂ ਨੇ ਵੋਟ ਪਾ ਕੇ ਦੱਸਿਆ ਨਾ ਵੀ ਹਾਂ ਜੋ ਕਿਹਾ ਜਾ ਰਿਹਾ ਹੈ ਜਾਂ ਵੱਖ-ਵੱਖ ਮੀਡੀਆ 'ਚ ਗੱਲਾਂ ਆ ਰਹੀਆਂ ਜਾਂ ਵੱਖ-ਵੱਖ ਜਿਹੜੇ ਚਿੰਤਕ ਗੱਲਾਂ ਕਰ ਰਹੇ ਆ ਜਾਂ ਰਾਜਨੀਤਿਕ ਵਿਰੋਧੀ ਆਗੂ ਕਰ ਰਹੇ ਆ,
ਉਹ ਗੱਲ ਦਰੁਸਤ ਹੈ। ਫਿਰ ਬਾਦਲਾਂ ਨੇ ਗੱਲ ਮੰਨੀ ਵੀ ਹਾਂ ਵੀ ਨਸ਼ਾ ਨੈਟਵਰਕ ਹੈ, ਤੇ ਫਿਰ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ ਕਿ ਅਸੀਂ ਇਹ ਨਸ਼ਾ ਦਾ ਨੈਟਵਰਕ ਖਤਮ ਕਰ ਦਾਂਗੇ। ਹੁਣ ਨਸ਼ਾ ਦਾ ਨੈਟਵਰਕ ਖਤਮ ਕਿੱਦਾਂ ਕਰਨਾ? ਤੁਸੀਂ ਪੰਜਾਬ ਦੇ ਵਿੱਚ ਪਿੰਡਾਂ ਦੇ ਪਿੰਡ ਜਿਹੜੇ ਆ, ਜਿਹੜੇ ਸਧਾਰਨ ਲੋਕ ਜਿਹੜੇ ਨਸ਼ੇ ਤੇ ਲਾ ਦਿੱਤੇ ਆ, ਉਹਨਾਂ ਨੂੰ ਗ੍ਰਿਫਤਾਰ ਕਰੋ। ਉਹਨਾਂ ਨੂੰ ਗ੍ਰਿਫਤਾਰ ਕਰੋ, ਝੂਠੇ ਸੱਚੇ ਪਰਚੇ ਦਰਜ ਕਰੋ, ਤੇ ਫਿਰ ਦਿਖਾਵਾ ਇਹ ਕਰੋ ਵੀ ਦੇਖੋ ਜੀ ਅਸੀਂ ਤਾਂ ਮਹੀਨੇ ਜਾਂ 2 ਮਹੀਨਿਆਂ ਦੇ ਵਿੱਚ 6000 ਬੰਦਾ ਫੜ ਲਿਆ, ਨਸ਼ੇ ਦਾ ਨੈਟਵਰਕ ਦਾ ਅਸੀਂ ਭੋਗ ਪਾ ਦਿੱਤਾ। ਇਹ ਕੁਝ ਪੰਜਾਬ 'ਚ ਹੋਇਆ, ਤੇ ਇਹ ਗੱਲ ਫਿਰ ਪੰਜਾਬ ਦੇ ਵਿੱਚ ਉੱਠੀ ਕਿ ਇਹ ਗੱਲ ਦਰੁਸਤ ਨਹੀਂ ਹੈ। ਪਰ ਹੁਣ ਕੁਝ ਘਟਨਾਵਾਂ ਇੱਦਾਂ ਦੀਆਂ ਵਾਪਰ ਗਈਆਂ ਜਿਹਨੇ ਹੋਰ ਬੁਰੀ ਤਰ੍ਹਾਂ ਨੰਗਾ ਕਰ ਦਿੱਤਾ ਪੰਜਾਬ ਪੁਲਿਸ ਦਾ ਚਿਹਰਾ। ਪੰਜਾਬ ਪੁਲਿਸ ਕੋਈ ਆਪ ਤਾਂ ਕੰਮ ਨਹੀਂ ਕਰਦੀ, ਪੰਜਾਬ ਪੁਲਿਸ ਦੇ ਉੱਤੇ ਇੱਕ ਰਾਜਨੀਤਿਕ ਡੰਡਾ ਹੈ, ਉਹ ਹਕੂਮਤ ਹੈ। ਰਾਜਨੀਤੀ ਜੋ ਉਹਨਾਂ ਤੋਂ ਕਰਾਉਂਦੀ ਹੈ, ਹਕੂਮਤ ਜੋ ਉਹਨਾਂ ਤੋਂ ਕਰਾਉਂਦੀ ਹੈ, ਉਹ ਕਰਦੇ ਹੈ। ਆਪਣੀ ਹਕੂਮਤ ਨੂੰ ਖੁਸ਼ ਕਰਨ ਵਾਸਤੇ ਉਹ ਫਿਰ ਇਸ ਤਰ੍ਹਾਂ ਦੇ ਕੰਮ ਕਰਦੇ ਆ ਬਹੁਤ ਸਾਰੇ ਪੁਲਿਸ ਅਫਸਰ ਜਿਹੜੇ ਪੂਰੀ ਤਰ੍ਹਾਂ ਨਾਜਾਇਜ਼ ਹੁੰਦੇ ਆ, ਤੇ ਉਹਦੇ 'ਚ ਸਧਾਰਨ ਬੰਦੇ ਜਿਹੜੇ ਫਸ ਜਾਂਦੇ। ਤਾਜ਼ਾ ਘਟਨਾ ਜਿਹੜੀ ਇਹ ਹੈ ਵੀ ਅੰਮ੍ਰਿਤਸਰ ਦੇ ਵਿੱਚ ਇੱਕ ਗੁਰਪ੍ਰਕਾਸ਼ ਨਾਂ ਦਾ ਜਿਹੜਾ ਇੱਕ ਬੰਦਾ ਆ, ਉਹਨੂੰ ਫੜਿਆ ਗਿਆ 2 ਮਹੀਨੇ ਪਹਿਲਾਂ। ਫੜਿਆ ਅੰਮ੍ਰਿਤਸਰ, ਉਹ ਦਿਖਾ ਦਿੱਤਾ ਉਹਨੂੰ ਤਰਨਤਾਰਨ ਤੋਂ, ਵੀ ਤਰਨਤਾਰਨ ਦੇ ਨਾਕਾ ਲੱਗਾ ਸੀ, ਉੱਥੋਂ ਫੜਿਆ ਜੀ। ਜਿਸ ਦਿਨ ਗੁਰਪ੍ਰਕਾਸ਼ ਨਾਂ ਦਾ ਬੰਦਾ ਫੜਿਆ ਗਿਆ, ਤੇ ਉਸ ਦਿਨ ਤੋਂ ਉਹਦੀ ਬੇਟੀ 6 ਸਾਲ ਦੀ ਬੇਟੀ ਨੇ ਖਾਣਾ ਪੀਣਾ ਬੰਦ ਕਰ ਦਿੱਤਾ। ਡਾਕਟਰ ਇਲਾਜ ਕਰ ਰਹੇ ਸੀ, ਪਰ ਅੱਜ ਅਚਾਨਕ ਉਹਦੀਆਂ ਕਿਡਨੀਆਂ ਜਵਾਬ ਦੇ ਗਈਆਂ, ਲਿਵਰ ਜਵਾਬ ਦੇ ਗਿਆ। ਅੱਜ ਉਹ ਕੋਮਾ 'ਚ ਹੈ, ਬੱਚੀ ਕੋਮਾ 'ਚ ਚਲੀ ਗਈ। ਇੰਨੀ ਦਹਿਸ਼ਤ 'ਚ ਹੈ ਬੱਚੀ 6 ਸਾਲ ਦੀ। ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ, ਤੇ ਘਰ ਵਾਲਿਆਂ ਨੇ, ਫਿਰ ਪਰਿਵਾਰ ਨੇ ਉਸ ਬੱਚੀ ਨੂੰ ਸੜਕ ਤੇ ਬੈਠ ਕੇ ਲੈ ਕੇ ਭੰਡਾਰੀ ਪੁਲ ਤੇ ਜਿਹੜਾ ਜਾ ਕੇ ਜਾਮ ਲਾਇਆ ਤੇ ਇਨਸਾਫ ਦੀ ਮੰਗ ਕੀਤੀ। ਪਰਿਵਾਰ ਇਹ ਕਹਿੰਦਾ ਵੀ ਉਹਨਾਂ ਦੀ ਪਤਨੀ ਜਿਹੜੀ ਗੁਰਪ੍ਰਕਾਸ਼ ਦੀ ਪਤਨੀ ਜਿਹੜੀ ਹੈ ਗਗਨਦੀਪ ਕੌਰ, ਇਹ ਕਹਿੰਦੀ ਹੈ ਉਹਦਾ ਦੋਸ਼ ਹੈ ਕਿ ਪੁਲਿਸ ਨੇ ਕੇਸ ਰਫਾ ਦਫਾ ਕਰਨ ਵਾਸਤੇ 20 ਲੱਖ ਰੁਪਏ ਮੰਗੇ ਹੈ ਜੀ, ਤੇ ਗੁਰਪ੍ਰਕਾਸ਼ ਜਿਹੜਾ ਆ ਉਹਨੂੰ ਗ੍ਰਿਫਤਾਰ ਕਰਕੇ ਲੈ ਗਏ। ਕਿੱਥੇ ਲੈ ਗਏ ਕੁਝ ਪਤਾ ਨਹੀਂ। ਤੇ ਦੂਸਰੀ ਗੱਲ ਇਹ ਹੈ ਕਿ ਜਿੱਥੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ, ਉੱਥੇ ਜਿਹੜੀ ਮਾਰਕੀਟ ਹੈ, ਲਿਬਰਟੀ ਮਾਰਕੀਟ, ਉਹਦੇ ਦੁਕਾਨਦਾਰ ਜਿਹੜੀ ਇਹ ਗੱਲ ਕਹਿ ਰਹੇ ਆ ਕਿ ਪੁਲਿਸ ਨੇ ਕਿਸੇ ਵੀ ਸਹੀ ਤਰੀਕੇ ਨਾਲ ਕੋਈ ਵੀ ਜਾਂਚ ਜਿਹੜੀ ਇੱਥੇ ਨਹੀਂ ਕੀਤੀ। 3 ਦਿਨ ਤੱਕ ਗੁਰਪ੍ਰਕਾਸ਼ ਨੂੰ ਜਿਹੜਾ ਨਜਾਇਜ਼ ਹਿਰਾਸਤ ਵਿੱਚ ਪਹਿਲਾਂ ਰੱਖਿਆ ਗਿਆ। ਔਰ ਇਹਦੀ ਜਾਂਚ ਚੱਲ ਰਹੀ ਹੈ, ਤੇ ਜਾਂਚ ਕਹਿੰਦੀ ਜੀ SSP ਸਾਹਿਬ 2 ਦਿਨ 'ਚ ਦੀ ਰਿਪੋਰਟ ਦੇਣਗੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਮਾਮਲੇ 'ਚ ਜੇ ਸੱਚਮੁੱਚ ਉਹ ਡਰੱਗ ਸਮਗਲਰ ਹੈ ਬੰਦਾ, ਅਸੀਂ ਇਹ ਨਹੀਂ ਕਹਿੰਦੇ ਵੀ ਉਹਦਾ ਕੋਈ ਕਿਤੇ ਨਹੀਂ ਰੋਲ ਹੋਏਗਾ, ਮੈਂ ਕਹਿੰਦਾ ਬਾਈ ਦੀ ਵੀ ਰੋਲ ਹੋਵੇ ਵੀ ਜੀ, ਪਰ ਉਹਦਾ ਇੱਕ ਵਿਧੀ ਹੁੰਦੀ ਹੈ, ਇੱਕ ਤਰੀਕਾ ਹੁੰਦਾ। ਪੁਲਿਸ ਦਾ ਕੰਮ ਕਰਨ ਦਾ ਤਰੀਕਾ ਤਾਂ ਪਾਰਦਰਸ਼ੀ ਹੋਣਾ ਚਾਹੀਦਾ ਜੀ। ਗ੍ਰਿਫਤਾਰ ਤੁਸੀਂ ਕਿਤੋਂ ਕਰਦੇ ਆ, ਤੇ ਫਿਰ 3 ਦਿਨ ਨਜਾਇਜ਼ ਹਿਰਾਸਤ ਵਿੱਚ ਰੱਖਦੇ ਹੋ, ਉਸ ਤੋਂ ਬਾਅਦ ਤੁਸੀਂ ਉਹਦਾ ਰਿਮਾਂਡ ਲੈਂਦੇ ਹੋ। ਪੁਲਿਸ ਦੇ ਸਾਰੇ ਜਿਹੜੇ ਆਪਣੇ ਅਧਿਕਾਰ, ਉਹਦੇ ਅਧਿਕਾਰ ਦੀ ਅਸੀਮਤ ਦੁਰਵਰਤੋਂ ਕੀਤੀ ਹੈ ਪੰਜਾਬ ਦੇ ਵਿੱਚ। ਇੱਦਾਂ ਦੀਆਂ ਘਟਨਾਵਾਂ ਇਕੱਲੇ ਅੰਮ੍ਰਿਤਸਰ ਦੀ ਨਹੀਂ ਹੈ, ਇੱਦਾਂ ਦੀਆਂ ਘਟਨਾਵਾਂ ਪੰਜਾਬ ਦੇ ਬਾਕੀ ਹਿੱਸਿਆਂ 'ਚ ਵੀ ਵਾਪਰ ਰਹੀਆਂ। ਇਹ ਸਿਰਫ ਮਿਸਾਲ ਵਜੋਂ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਜੀ, ਤੇ ਪੰਜਾਬ ਦੀ ਸਰਕਾਰ ਇਹਦੇ ਤੇ ਕੋਈ ਜਵਾਬ ਨਹੀਂ ਦੇ ਰਹੀ। ਸੋ ਸਾਡਾ ਕਹਿਣਾ ਇਹ ਹੈ ਕਿ ਜੇ ਸੱਚਮੁੱਚ ਨਸ਼ਾ ਦਾ ਜਿਹੜਾ ਕਾਰੋਬਾਰ ਹੈ ਉਹਨੂੰ ਜੇ ਖਤਮ ਕਰਨਾ ਹੈ, ਤਾਂ ਲਾਜ਼ਮੀ ਤੌਰ ਦੇ ਉੱਤੇ ਨਸ਼ਾ ਦਾ ਕਾਰੋਬਾਰ ਖਤਮ ਕਰਨ ਵਾਸਤੇ ਪਹਿਲਾਂ ਹਕੂਮਤ ਕਰਦੀ ਧਿਰ ਨੂੰ ਆਪਣੇ ਆਪ ਨੂੰ ਸਾਫ਼ ਕਰਨਾ ਪਏਗਾ। ਆਪਣੀ ਸੱਤਾ ਵਿੱਚ ਬੈਠੇ ਜਿਹੜੇ ਲੋਕ ਇਹਦੇ ਸ਼ਾਮਲ ਨੇ, ਜਿਨ੍ਹਾਂ ਬਾਰੇ ਪਤਾ ਹੈ, ਉਹਨਾਂ ਨੂੰ ਪਹਿਲਾਂ ਸਰਕਾਰ ਤੋਂ ਬਾਹਰ ਦਾ ਰਸਤਾ ਦਿਖਾਉਣਾ ਪਏਗਾ। ਫਿਰ ਪੁਲਿਸ ਦਾ ਜਿਹੜਾ ਕਰਪਟ ਅਨਸਰ ਹੈ ਉਹਨੂੰ ਹੱਥ ਪਾਉਣਾ ਪਏਗਾ, ਤਾਂ ਜਾ ਕੇ ਇਹ ਮਸਲਾ ਜਿਹੜਾ ਹੱਲ ਹੋ ਸਕਦਾ ਹੈ। ਜਨ ਸਧਾਰਨ ਲੋਕਾਂ ਨੂੰ ਇਸ ਤਰ੍ਹਾਂ ਤੰਗ ਕਰਕੇ, ਪਰੇਸ਼ਾਨ ਕਰਕੇ, ਜਬਰੀ ਉਠਾ ਕੇ, ਜਿੱਦਾਂ ਟੈਰਰਿਜ਼ਮ ਦੇ ਦੌਰ ਦੇ ਦੌਰਾਨ ਹੋਇਆ, ਪੁਲਿਸ ਅੱਜ ਉੱਦਾਂ ਹੀ ਕਰ ਰਹੀ ਹੈ। ਉਹ ਦੌਰ ਜਿਹੜਾ ਪੰਜਾਬ ਦਾ ਕਾਲਾ ਦੌਰ ਕਿਹਾ ਜਾਂਦਾ, ਉਦੋਂ ਵੀ ਪੰਜਾਬ ਦੀ ਜਵਾਨੀ ਨੂੰ ਏਦਾਂ ਚੱਕਿਆ ਗਿਆ, ਘਰਾਂ 'ਚੋਂ ਪਿੰਡਾਂ 'ਚੋਂ ਚੱਕਿਆ ਗਿਆ, ਝੂਠੇ ਕੇਸ ਪਾਏ ਗਏ। ਪੁਲਿਸ ਨੇ ਦੋਨੇ ਪਾਸਿਓਂ ਹੱਥ ਆਪਣੇ ਰੰਗੇ। ਅੱਜ ਉਸ ਤਰ੍ਹਾਂ ਦਾ ਮਾਹੌਲ ਫਿਰ ਤੋਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਪਹਿਲੇ ਬਹੁਤ ਬੁਰੀ ਤਰ੍ਹਾਂ ਬਰਬਾਦ ਹੋ ਚੁੱਕਾ, ਪੰਜਾਬ ਪਹਿਲੇ 50 ਸਾਲ ਪਿੱਛੇ ਪੈ ਚੁੱਕਾ। ਪੰਜਾਬ ਨੂੰ ਫਿਰ ਤੋਂ ਪੈਰਾਂ ਸਿਰ ਕਰਨ ਵਾਸਤੇ ਸਭ ਤੋਂ ਪਹਿਲੀ ਜ਼ਿੰਮੇਵਾਰੀ ਸਰਕਾਰ ਦੀ ਹੈ, ਤੇ ਸਰਕਾਰ ਦਾ ਇਸ ਪਾਸੇ ਵੱਲ ਬਿਲਕੁਲ ਧਿਆਨ ਨਹੀਂ। ਸਗੋਂ ਸਰਕਾਰ ਦੇ ਵਿੱਚ ਬੈਠਾ ਇੱਕ ਕਰਪਟ ਅਨਸਰ ਇਹ ਸਾਰੀਆਂ ਜਿਹੜੀਆਂ ਕਾਰਵਾਈਆਂ ਉਹਨਾਂ ਨੂੰ ਸੁਰੱਖਿਆ ਛਤਰੀ ਪ੍ਰਦਾਨ ਕਰ ਰਿਹਾ ਜੀ। ਬਿਲਕੁਲ ਜਿਹੜਾ ਜੀ, ਤੇ ਆਪਾਂ ਹੁਣ ਅਕਸਰ ਹੀ ਜਿਹੜਾ ਜੀ ਦੇਖ ਰਹੇ ਹਾਂ, ਲੋਕੀ ਹੁਣ ਨਾਂ ਵੀ ਲਈ ਜਾ ਰਹੇ ਆ, ਜਿਹੜੇ ਫੜੇ ਜਾ ਰਹੇ ਆ, ਪਰ ਫਿਰ ਵੀ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ। ਤੇ ਪਤਾ ਨਹੀਂ ਜਿਹੜੀ ਸਰਕਾਰ ਚਾਹੁੰਦੀ ਕੀ ਆ। ਸਮਗਲਰ ਤਾਂ ਫੜਦੀ ਨਹੀਂ ਹੈ, ਜਿਹੜੇ ਇਸ ਦੇ ਪੀੜਤ ਨੇ ਉਹਨਾਂ ਨੂੰ ਫੜ ਕੇ ਅੰਦਰ ਸਿੱਟੀ ਜਾ ਰਹੀ ਆ।
ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਚੋਣ ਪ੍ਰਚਾਰ ਦੀ, ਜਿਹੜੀ ਕਿ ਤਲਵੰਡੀ ਸਾਬੋ ਤੇ ਪਟਿਆਲੇ ਦੇ ਵਿੱਚ ਜਿਹੜੀ ਜਿਮਨੀ ਚੋਣ ਹੋਣੀ ਆ, ਉਹ ਚੋਣ ਪ੍ਰਚਾਰ ਦਾ ਸਮਾਂ ਤਾਂ ਜਿਹੜਾ ਜੀ ਸਮਾਪਤ ਹੋ ਚੁੱਕਾ ਆ, ਤੇ ਪਰ ਸ਼ਬਦੀ ਜੰਗ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ। ਕੌਣ ਕੌਣ ਕਿਸ ਨੂੰ ਕੀ ਕੀ ਕਹਿ ਰਿਹਾ ਆ? ਦੇਖੋ, ਕਹਿਣ ਦਾ ਜਿਹੜਾ ਮਸਲਾ ਆ ਉਹ ਤਾਂ ਬਹੁਤ ਕੁਝ ਕਿਹਾ ਜਾ ਰਿਹਾ, ਇੱਕ ਦੂਜੇ ਨੂੰ ਕਿਹਾ ਜਾਂਦਾ ਰਹਿਣਾ ਜੀ। ਕਿਉਂਕਿ ਜਦੋਂ ਲੋਕਾਂ ਦੇ ਕੋਲ ਲੋਕਾਂ ਦੇ ਮਸਲਿਆਂ ਦਾ ਹੱਲ ਲੈ ਕੇ ਨਹੀਂ ਇਹਨਾਂ ਨੇ ਪਹੁੰਚਣਾ ਤੇ ਫਿਰ ਬਿਆਨਬਾਜ਼ੀਆਂ ਇੱਕ ਦੂਜੇ ਦੇ ਖਿਲਾਫ ਕਰਨੀਆਂ, ਉਹੀ ਬਿਆਨਬਾਜ਼ੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ। ਤਾਜ਼ਾ ਜਿਹੜਾ ਜਿਸ ਕਿਸਮ ਦਾ ਸਿਆਸੀ ਮਾਹੌਲ ਇਸ ਵੇਲੇ ਬਣਿਆ ਹੋਇਆ ਹੈ, ਕੈਪਟਨ ਅਮਰਿੰਦਰ ਇਹ ਕਹਿ ਰਹੇ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੇ ਪਿਤਾ ਤੋਂ ਲੋਕਾਂ ਨੂੰ ਮੂਰਖ ਹੋਣ ਦੀ ਟ੍ਰੇਨਿੰਗ ਲੈ ਰਿਹਾ ਜੀ। ਮਨਪ੍ਰੀਤ ਬਾਦਲ ਇਹ ਕਹਿ ਰਿਹਾ ਕਿ ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਾਲੇ ਭੇਡਾਂ ਬੱਕਰੀਆਂ ਨਾ ਸਮਝਣ। ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਕਹਿ ਰਹੇ ਹੈ, ਜਾਂ ਸੁਖਬੀਰ ਸਿੰਘ ਬਾਦਲ ਇਹ ਕਹਿ ਰਹੇ ਹੈ ਕਿ ਕੈਪਟਨ ਅਮਰਿੰਦਰ ਦਾ ਜਿਹੜਾ ਸ਼ਾਹੀ ਜੀਵਨ ਹੈ ਉਹ ਸਾਰੀ ਦੁਨੀਆ ਜਾਣਦੀ ਹੈ ਤੇ ਇਸ ਕਰਕੇ ਕੈਪਟਨ ਅਮਰਿੰਦਰ ਨੂੰ ਐਡੇ ਦਮਗੱਚੇ ਨਹੀਂ ਮਾਰਨੇ ਚਾਹੀਦੇ। ਸੋ ਇਸ ਤਰ੍ਹਾਂ ਦੇ ਬਿਆਨ ਹੁਣ ਚੱਲ ਰਹੇ ਆ, ਪਰ ਮਸਲਾ ਤਾਂ ਸਿਰਫ ਇਹ ਆ ਵੀ ਇਹ ਬਿਆਨਬਾਜ਼ੀਆਂ ਜਿਹੜੀਆਂ ਕੀਤੀਆਂ ਜਾਂਦੀਆਂ, ਇਹ ਬਿਆਨਬਾਜ਼ੀਆਂ ਕੀਤੀਆਂ ਕਿਉਂ ਜਾਂਦੀਆਂ ਜੀ? ਇਸ ਕਰਕੇ ਕੀਤੀਆਂ ਜਾਂਦੀਆਂ ਕਿਉਂਕਿ ਜਿਹੜੀਆਂ ਸਾਡੀਆਂ ਸਿਆਸੀ ਧਿਰਾਂ ਆ ਇਹ ਇੱਕ ਸਨਸਨੀ ਦੀ ਪੋਲੀਟਿਕਸ ਕਰਦੀਆਂ, ਲੋਕਾਂ ਨੂੰ ਮੂਰਖ ਬਣਾਉਣ ਦੀ ਸਿਆਸਤ ਕਰਦੀਆਂ। ਜੇ ਪਟਿਆਲੇ ਦੇ ਵਿੱਚ ਬੀਬੀ ਪ੍ਰਨੀਤ ਕੌਰ ਚੋਣ ਲੜ ਰਹੇ ਆ ਤਾਂ ਪਹਿਲਾ ਫਰਜ਼ ਇਹ ਬਣਦਾ ਸੀ ਕੈਪਟਨ ਅਮਰਿੰਦਰ ਹੋਰਾਂ ਦਾ ਵੀ ਉਹ ਜੇ ਲੋਕ ਸਭਾ ਦੀ ਚੋਣ ਬੀਬੀ ਪ੍ਰਨੀਤ ਕੌਰ ਹਾਰੇ ਆ ਤੇ ਇਹਦਾ ਮੁਤਾਲਿਆ ਕਰਦੇ ਕਿ ਲੋਕ ਸਭਾ ਦੀ ਚੋਣ ਕਿਉਂ ਹਾਰੇ ਜੀ ਜੀ। ਤੇ ਜੇ ਅੱਜ ਉਹਨਾਂ ਨੇ ਸੀਟ ਜਿੱਤਣੀ ਹੈ ਤਾਂ ਫਿਰ ਉਹ ਲੋਕਾਂ ਕੋਲ ਜਾਂਦੇ ਤੇ ਲੋਕਾਂ ਨੂੰ ਇਹ ਦੱਸਦੇ ਕਿ ਬੀਬੀ ਪ੍ਰਨੀਤ ਕੌਰ ਨੇ 3 ਵਾਰ ਲਗਾਤਾਰ ਮੈਂਬਰ ਪਾਰਲੀਮੈਂਟ ਰਹਿੰਦਿਆਂ ਪਟਿਆਲਾ ਹਲਕੇ ਦੀ ਕਿਹੜੀ ਸੇਵਾ ਕੀਤੀ ਹੈ, ਤੇ ਨਾਲ ਇਹ ਦੱਸਦੇ ਕਿ ਅਗਲੇ ਜਿਹੜਾ 2-2.5-3 ਸਾਲ ਜੇ ਜਿੱਤ ਜਾਂਦੇ ਆ ਵਿਧਾਇਕ ਦੇ ਤੌਰ ਦੇ ਉੱਤੇ ਤਾਂ ਪੰਜਾਬ ਦੀ ਅਸੈਂਬਲੀ 'ਚ ਜਾ ਕੇ ਪਟਿਆਲੇ ਦੇ ਲੋਕਾਂ ਲਈ ਬੀਬੀ ਪ੍ਰਨੀਤ ਕੌਰ ਕੀ ਕਰਨਗੇ। ਇਹ ਨਹੀਂ ਗੱਲਾਂ ਕੀਤੀਆਂ ਗਈਆਂ। ਇਸ ਕਰਕੇ ਨਹੀਂ ਕੀਤੀਆਂ ਗਈਆਂ ਕਿਉਂਕਿ 3 ਟਰਮਾਂ ਲਗਾਤਾਰ 15 ਸਾਲ ਮੈਂਬਰ ਪਾਰਲੀਮੈਂਟ ਦੀ ਹੈਸੀਅਤ ਦੇ ਵਿੱਚ ਬੀਬੀ ਪ੍ਰਨੀਤ ਕੌਰ ਦੀ ਕੋਈ ਉਪਲਬਧੀ ਨਹੀਂ ਹੈ, ਕੋਈ ਕਾਮਯਾਬੀ ਨਹੀਂ ਹੈ। ਇਸ ਕਰਕੇ ਨਹੀਂ ਦੱਸਿਆ ਗਿਆ ਵੀ ਅਸੀਂ ਜੇ ਜਿੱਤ ਜਾਂਦੇ ਹਾਂ 2.5 ਸਾਲ 'ਚ ਅਸੀਂ ਕੀ ਕਰਨਾ, ਕਿਉਂਕਿ ਖੁਦ ਕੈਪਟਨ ਅਮਰਿੰਦਰ ਪੰਜਾਬ ਦੇ ਮੁੱਖ ਮੰਤਰੀ ਰਹੇ ਆ ਤੇ ਉਹਨਾਂ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਰਹਿੰਦੇ ਪੰਜਾਬ ਦੇ ਲੋਕਾਂ ਦੀ ਕੋਈ ਬਹੁਤ ਜ਼ਿਆਦਾ ਭਲਾਈ ਨਹੀਂ ਕੀਤੀ। ਸਿਰਫ ਮੁਕਾਬਲਾ ਹੋਇਆ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਦਾ ਵੀ ਕਿਹਨੇ ਕਿੰਨਾ ਲੁੱਟਣਾ ਹੈ, ਲੁੱਟ ਦਾ ਮੁਕਾਬਲਾ ਹੋਇਆ, ਭਲਾਈ ਦਾ ਕੋਈ ਮੁਕਾਬਲਾ ਨਹੀਂ, ਲੋਕਾਂ ਦੀ ਬਾਂਹ ਫੜਨ ਦਾ ਕੋਈ ਮੁਕਾਬਲਾ ਨਹੀਂ। ਇਹਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਕੋਲ ਵੀ ਕਿਸੇ ਕਿਸਮ ਦੀ ਕੋਈ ਗੱਲ ਨਹੀਂ। ਉਹ ਇਸ ਕਰਕੇ ਗੱਲ ਨਹੀਂ ਕਿ ਪਿਛਲੇ 7 ਸਾਲ ਤੋਂ ਜਿਹੜੇ ਕੈਪਟਨ ਅਮਰਿੰਦਰ ਨੇ ਜਿਹੜਾ ਇਹਨਾਂ ਤੋਂ ਪਹਿਲਾਂ ਰਾਜ ਕੀਤਾ 5 ਸਾਲ, ਜਿਹੜੀ ਲੁੱਟ ਉਸ ਵੇਲੇ ਮੱਚੀ, ਪਿਛਲੇ 7 ਸਾਲ ਤੋਂ ਅਕਾਲੀਆਂ ਨੇ ਉਹ ਤੋਂ ਚੌਗੁਣੀ ਲੁੱਟ ਕਰ ਦਿੱਤੀ ਜੀ ਸਰਕਾਰ ਦੇ ਵਿੱਚ ਰਹਿੰਦਿਆਂ ਹੋਇਆ। ਇਹ ਨਹੀਂ ਕੋਈ ਦੋਸ਼ ਲਾ ਰਹੇ ਅਸੀਂ, ਇਹ ਸੱਚ ਹੈ। ਪੰਜਾਬ ਦਾ ਸੱਚ ਇਹੀ ਹੈ, ਪੰਜਾਬ ਦਾ ਸੱਚ ਇਹੀ ਹੈ ਕਿ ਪੰਜਾਬ ਦੇ ਲੋਕ ਜਿਹੜੇ ਹੈ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਲਪੇਟ ਦਿੱਤਾ ਗਿਆ ਹਰ ਖੇਤਰ ਦੇ ਵਿੱਚ। ਪੰਜਾਬ ਦੀਆਂ ਬੇਸਿਕ ਜਿਹੜੀਆਂ ਲੋੜਾਂ ਆ ਉਹਦੇ ਵਿੱਚ ਕਿਸੇ ਦਾ ਧਿਆਨ ਨਹੀਂ, ਨਾ ਕੈਪਟਨ ਅਮਰਿੰਦਰ ਦਾ ਧਿਆਨ ਆਇਆ ਕਦੇ, ਨਾ ਇਹਨਾਂ ਦਾ ਆਇਆ, ਕਿਉਂਕਿ ਇਹਨਾਂ ਦੇ ਏਜੰਡੇ ਦੇ ਉੱਤੇ ਉਹ ਚੀਜ਼ਾਂ ਨਹੀਂ ਹੈ। ਇਹਨਾਂ ਦੇ ਏਜੰਡੇ ਦੇ ਉੱਤੇ ਪੰਜਾਬ ਦੇ ਕਿਸਾਨ ਦੀ ਜ਼ਮੀਨ ਨੂੰ ਬਿਲਡਰਾਂ ਨੂੰ ਦੇਣਾ ਹੈ, ਤਸਵੀਰ ਬਣਾਉਣੀ ਹੈ ਤੇ ਪੰਜਾਬ ਦੇ ਕਿਸਾਨ ਜਿਹੜੇ ਹੈ ਉਹਨਾਂ ਦੀਆਂ ਜ਼ਮੀਨਾਂ ਖੋ ਕੇ ਸਸਤੇ ਭਾਅ ਲੈ ਕੇ ਉਹਨਾਂ ਤੋਂ ਡਰਾ ਕੇ ਧਮਕਾ ਕੇ ਵੱਡੀਆਂ ਕੰਪਨੀਆਂ ਨੂੰ ਦੇਣੀਆਂ। ਇਹ ਏਜੰਡੇ ਤੇ ਇਹਨਾਂ ਦੇ ਏਜੰਡੇ ਤੇ ਪੰਜਾਬ ਦਾ ਜਿਹੜਾ ਬੱਚਾ ਆ ਉਹਦੀ ਸਿਹਤ ਦਾ ਮਸਲਾ ਨਹੀਂ ਹੈ, ਉਹਨਾਂ ਦੀ ਸਿੱਖਿਆ ਦਾ ਮਸਲਾ ਨਹੀਂ ਹੈ। ਇਹਨਾਂ ਦੇ ਏਜੰਡੇ ਤੇ ਇਹ ਹੈ ਕਿ ਪੰਜਾਬ ਦਾ ਨੌਜਵਾਨ ਹੋਸ਼ਵਾਨ ਨਾ ਬਣ ਜਾਏ, ਕਿਤੇ ਸੋਚਣ ਨਾ ਲੱਗ ਪਵੇ। ਜੇ ਪੰਜਾਬ ਦਾ ਜਵਾਨ ਸੋਚਣ ਲੱਗ ਪਿਆ ਕਿ ਇਹਨਾਂ ਦੀ ਹਕੂਮਤ ਨਹੀਂ ਰਹਿਣੀ। ਇਸ ਕਰਕੇ ਪੰਜਾਬ ਦੀ ਜਵਾਨੀ ਦੀ ਸੋਚ ਖੁੰਡੀ ਕਰਨ ਵਾਸਤੇ ਇਹ ਲੋਕ ਜਿਹੜੇ ਆ ਨਸ਼ਿਆਂ ਦਾ ਕਾਰੋਬਾਰ ਫੈਲਾਉਣ ਦੇ ਵਿੱਚ ਸਹਾਈ ਹੋਏ ਆ। ਇਸ ਕਰਕੇ ਬਿਆਨਬਾਜ਼ੀਆਂ ਕਰਦੇ, ਇਹਨਾਂ ਕੋਲ ਬਿਆਨਬਾਜ਼ੀਆਂ ਤੋਂ ਬਿਨਾਂ ਕੁਝ ਨਹੀਂ ਜੀ। ਮਨਪ੍ਰੀਤ ਬਾਦਲ ਵੀ ਬਿਆਨਬਾਜ਼ੀ ਕਰਨ ਦੇ ਵਿੱਚ ਬੜੇ ਤਿੱਖੇ ਹੈ। ਲਗਾਤਾਰ ਪਿਛਲੇ 2.5-3 ਸਾਲ ਤੋਂ ਅਸੀਂ ਉਹਨਾਂ ਦੀ ਬਿਆਨਬਾਜ਼ੀ ਹੀ ਸੁਣਦੇ ਹਾਂ। ਤੇ ਅੱਜ ਹਾਲਤ ਇਹ ਹੈ ਕਿ ਅੱਜ ਦੇ ਮਨਪ੍ਰੀਤ ਬਾਦਲ ਦਾ ਜਿਹੜਾ ਆਪਣਾ ਰਾਜਨੀਤਿਕ ਭਵਿੱਖ ਹੈ ਉਹ ਕਾਂਗਰਸ ਪਾਰਟੀ ਦੇ ਰਾਜਨੀਤਿਕ ਭਵਿੱਖ ਨਾਲ ਹੀ ਡੁੱਬਿਆ ਹੋਇਆ ਦਿਖਾਈ ਦੇ ਰਿਹਾ, ਕਿਉਂਕਿ ਉਹ ਮੁਕੰਮਲ ਤੌਰ ਤੇ ਕਾਂਗਰਸੀ ਹੋ ਗਏ ਨੇ ਮਨਪ੍ਰੀਤ ਬਾਦਲ। ਉਹਨਾਂ ਦੀ ਆਪ ਦੀ ਪਾਰਟੀ ਪੀਪਲਜ਼ ਪਾਰਟੀ ਦਾ ਭੋਗ ਪੈ ਚੁੱਕਾ ਹੈ।
ਇਹ ਸਥਿਤੀਆਂ ਤਾਂ ਬਣਦੀਆਂ ਬਿਆਨਬਾਜ਼ੀ ਦੀਆਂ ਕਿਉਂਕਿ ਇਹਨਾਂ ਦੇ ਕੋਲ ਲੋਕਾਂ ਦੇ ਮੁੱਦੇ ਚੁੱਕਣ ਦੀ ਸਮਰੱਥਾ ਨਹੀਂ। ਜੇ ਚੱਕਦੇ ਆ ਤੇ ਅਖਬਾਰਾਂ 'ਚ ਚੱਕਦੇ, ਸੜਕਾਂ ਦੇ ਉੱਤੇ ਪਿੰਡਾਂ 'ਚ ਜਾ ਕੇ ਸੱਥਾਂ 'ਚ ਬੈਠ ਕੇ ਆਮੋ ਸਾਹਮਣੇ ਗੱਲ ਕਰਨ ਦੀ ਕਿਹੜੀ ਹਿੰਮਤ ਹੈ? ਕਿਸੇ ਦੀ ਨਹੀਂ। ਅੱਜ ਜਿਹੜਾ ਪੰਜਾਬ ਦਾ ਕੋਈ ਵੀ ਸਿਆਸੀ ਲੀਡਰ ਹੈ ਕਿਸੇ ਵੀ ਪਾਰਟੀ ਦਾ, ਕਿਹਦੇ 'ਚ ਇੰਨੀ ਹਿੰਮਤ ਹੈ ਕਿ ਪੰਜਾਬ ਦੇ 150 ਬੰਦਿਆਂ 'ਚ ਬੈਠ ਕੇ ਥੜੀ 'ਤੇ ਬੈਠ ਕੇ ਪੰਜਾਬ ਦੀ ਪਿੰਡ ਦੇ ਵਿੱਚ ਥੜੇ 'ਤੇ ਬੈਠ ਕੇ ਉਹਨਾਂ ਦੀ ਗੱਲ ਕਰ ਸਕੇ? ਸੰਗਤ ਦਰਸ਼ਨ ਦੇ ਡਰਮੇ ਕੀਤੇ ਜਾਂਦੇ ਆ, ਸੰਗਤ ਦਰਸ਼ਨ ਹੁੰਦੇ ਨਹੀਂ। ਸੰਗਤਾਂ 'ਚ ਤਾਂ ਕੁੱਟ ਪੈਂਦੀ ਹੈ। ਜਿੱਦਣ ਸੰਗਤ ਦਰਸ਼ਨ ਹੁੰਦਾ ਅਧਿਆਪਕ ਆਪਣੀਆਂ ਗੱਲਾਂ ਲੈ ਕੇ ਆਏ ਨੇ, ਬਾਦਲ ਸਾਹਿਬ ਸਾਡੀ ਗੱਲ ਸੁਣੋ, ਸੰਗਤ ਤਾਂ ਕੁੱਟੀ ਜਾਂਦੀ ਹੈ। ਉਦੋਂ ਦਸਤਾਰ ਦਾ ਕਿਸੇ ਨੂੰ ਫਿਕਰ ਨਹੀਂ ਹੁੰਦਾ। ਪੰਜਾਬ ਦੇ ਵਿੱਚ ਸੈਂਕੜੇ ਵਾਰੀ ਨਰਸਾਂ ਕੁੱਟੀਆਂ ਗਈਆਂ। ਪੰਜਾਬ 'ਚ ਸੈਂਕੜੇ ਵਾਰੀ ਟੀਚਰ ਕੁੱਟੇ ਗਏ ਜਿਸ 'ਚ ਦਸਤਾਰਧਾਰੀ ਟੀਚਰ ਵੀ ਸੀ। ਉਹਨਾਂ ਦੀਆਂ ਪੱਗਾਂ ਹੱਥਾਂ 'ਚ ਫੜ ਕੇ ਆਪ ਦਸਤਾਰ ਵਾਲੇ ਪੁਲਿਸ ਵਾਲੇ ਨਹੀਂ ਲਾਈਆਂ। ਉਦੋਂ ਪੰਜਾਬ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕੋਈ ਤਕਲੀਫ ਨਹੀਂ ਹੁੰਦੀ। ਉਦੋਂ ਸਿੱਖੀ ਦਾ ਮੁੱਦਾ ਕਿਤੇ ਨਹੀਂ ਆਉਂਦਾ। ਅੱਜ ਹਾਲਤ ਇਹ ਬਣਾ ਦਿੱਤੀ ਗਈ ਹੈ ਪੰਜਾਬ ਦੀ ਕਿ ਪੰਜਾਬ ਦੇ ਲੋਕ ਸੱਚਮੁੱਚ ਹੀ ਬਹੁਤ ਅੱਕ ਗਏ ਆ। ਪਰ ਬਦਕਿਸਮਤੀ ਇਹ ਪੰਜਾਬ ਦੀ ਵੀ ਜਿਹਨਾਂ ਲੋਕਾਂ ਨੇ ਪੰਜਾਬ ਦੇ ਵਿੱਚ ਬਦਲ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਵਿੱਚ ਵੀ ਕਿਸੇ ਕਿਸਮ ਦੀ ਕੋਈ ਏਕਤਾ ਨਹੀਂ ਦਿਖਾਈ ਦਿੰਦੀ। ਇਹ ਪੰਜਾਬ ਦੀ ਬਦਕਿਸਮਤੀ ਹੈ ਜੀ ਬਿਲਕੁਲ। ਇਸ ਦੇ ਵਿੱਚ ਜਿਹੜੀ ਹੈ ਜੀ ਕੋਈ ਦੋ ਰਾਏ ਨਹੀਂ ਆ। ਤੇ ਜੇ ਆਪਾਂ ਤਲਵੰਡੀ ਸਾਬੋ ਹਲਕੇ ਦੀ ਵਿਸ਼ੇਸ਼ ਤੌਰ ਦੇ ਉੱਤੇ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਇਹ ਕਿਹਾ ਜਾ ਰਿਹਾ ਆ ਵੀ ਜਿਹੜਾ ਨੁਕਸਾਨ ਆ ਉਹ ਹੋ ਰਿਹਾ ਆ, ਉਸ ਦੇ ਉੱਤੇ ਜਿਹੜੀ ਹੈ ਜੀ ਕੀ ਖਬਰ ਆ? ਪਹਿਲਾ ਨੁਕਸਾਨ ਤਾਂ ਆਮ ਆਦਮੀ ਪਾਰਟੀ ਨੂੰ ਉਤਨਾ ਹੀ ਹੋ ਗਿਆ ਜਿਸ ਦਿਨ ਆਮ ਆਦਮੀ ਪਾਰਟੀ ਨੇ ਤਲਵੰਡੀ ਸਾਬੋ ਦੇ ਵਿੱਚ ਬਲਕਾਰ ਸਿੱਧੂ ਨੂੰ ਕੈਂਡੀਡੇਟ ਬਣਾਤਾ। ਜੀ ਬਿਲਕੁਲ। ਦੂਜਾ ਨੁਕਸਾਨ ਉਹਨਾਂ ਨੇ ਆਪ ਇਹ ਕਰ ਲਿਆ ਕਿ ਕੈਂਡੀਡੇਟ ਬਣਾਤਾ ਤੇ ਨਾਲ ਦੀ ਨਾਲ ਥੋੜ੍ਹੇ ਦਿਨਾਂ ਬਾਅਦ ਉਹਦੀ ਉਮੀਦਵਾਰੀ ਰੱਦ ਕਰਤੀ। ਤੇ ਜਦੋਂ ਤੁਹਾਡੀ ਪਾਰਟੀ ਦੀ ਅਨੁਸ਼ਾਸਨ ਦੀ ਸਥਿਤੀ ਇਸ ਤਰ੍ਹਾਂ ਦੀ ਹੋ ਜਾਵੇ ਵੀ ਜਾਂ ਤਾਂ ਤੁਸੀਂ ਉਸ ਮੁੰਡੇ ਦੀ ਟਿਕਟ ਰੱਦ ਕਰਨੀ ਸੀ ਤਾਂ ਉਹਨੂੰ ਵਿਸ਼ਵਾਸ ਲੈ ਕੇ ਰੱਦ ਕਰਦੇ ਉਹਨੂੰ ਕੋਲ ਬਣਾਉਂਦੇ ਬਲਕਾਰ ਸਿੱਧੂ ਨੂੰ, ਉਹਨੂੰ ਦੱਸਦੇ ਵੀ ਆਹ ਸਿਚੁਏਸ਼ਨ ਹੈ, ਇਹਦੇ ਵਿੱਚ ਤੁਹਾਨੂੰ ਇਸ ਵਾਰ ਅਸੀਂ ਚੋਣ ਨਹੀਂ ਲੜਾ ਸਕਣੀ, ਆਹ ਦਿੱਕਤ ਹੈ, ਇਹ ਦਿੱਕਤ ਦੂਰ ਹੋ ਜਾਏਗੀ ਤੇ ਗਾਂਹ ਬੜੀਆਂ ਚੋਣਾਂ ਆਉਣੀਆਂ, ਬੜਾ ਕੁਝ ਹੋਣਾ, ਗਾਂਹ ਆਪਾਂ ਇਹ ਸਾਰੀਆਂ ਚੀਜ਼ਾਂ ਐਡਜਸਟਮੈਂਟ ਕਰਦੇ। ਇਹ ਇੱਕ ਯੋਜਨਾਬੰਦੀ ਹੁੰਦੀ, ਤਰੀਕਾ ਹੁੰਦਾ ਕੰਮ ਕਰਨ ਦਾ। ਆਮ ਆਦਮੀ ਪਾਰਟੀ ਦੀ ਹਾਈਕਮਾਂਡ ਦਾ ਤਰੀਕਾ ਜਿਹੜਾ ਆ ਹੁਣ ਤੱਕ ਜਿਹੜੀ ਸਿਚੁਏਸ਼ਨ ਸਾਡੇ ਸਾਹਮਣੇ ਹੈ ਉਹ ਕਿਤੇ ਨਾ ਕਿਤੇ ਡਿਕਟੇਟਰਸ਼ਿਪ ਵਾਲਾ ਹੈ। ਆਮ ਆਦਮੀ ਪਾਰਟੀ ਨੇ ਬਹੁਤ ਸਾਰੇ ਫੈਸਲੇ ਕੀਤੇ, ਬਹੁਤ ਸਾਰੇ ਫੈਸਲੇ ਬਾਅਦ 'ਚ ਬਦਲ ਲਏ। ਇਸ ਕਰਕੇ ਤਲਵੰਡੀ ਸਾਬੋ ਦੇ ਵਿੱਚ ਦਿੱਕਤ ਇਹ ਹੈ ਕਿ ਖੁਦ ਬਲਕਾਰ ਸਿੱਧੂ ਜਿਹੜੇ ਹੈ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਹੋ ਗਏ ਆ। ਹੁਣ ਤਾਂ ਮੁਕਾਬਲਾ ਇਹ ਹੈ, ਮੁਕਾਬਲਾ ਕੋਈ ਉੱਥੇ ਚੋਣ ਜਿੱਤਣ ਦਾ ਨਹੀਂ ਹੈ ਕਿ ਆਮ ਆਦਮੀ ਪਾਰਟੀ ਚੋਣ ਜਿੱਤੇਗੀ, 3 ਧਿਰੀ ਟੱਕਰ ਦੇ ਦੇਗੀ। ਇਹ ਨਹੀਂ ਸਥਿਤੀ ਹੁਣ ਤਲਵੰਡੀ ਸਾਬੋ 'ਚ। ਹੁਣ ਤਾਂ ਤਲਵੰਡੀ ਸਾਬੋ 'ਚ ਇਹ ਸਥਿਤੀ ਹੈ ਕਿ ਬਲਜਿੰਦਰ ਕੌਰ ਜ਼ਿਆਦਾ ਵੋਟ ਲੈਂਦੀ ਹੈ ਜਾਂ ਬਲਕਾਰ ਸਿੰਘ ਸਿੱਧੂ ਜ਼ਿਆਦਾ ਵੋਟ ਲੈਂਦਾ। ਜਿਹੜੀ ਆਮ ਆਦਮੀ ਪਾਰਟੀ ਦੇ ਦੋ ਬੰਦਿਆਂ ਦੇ ਵਿਚਾਲੇ ਮੁਕਾਬਲਾ ਹੈ ਇਸ ਵੇਲੇ। ਜਿਹੜੀ ਜਿੱਤਣ ਹਾਰਨ ਦੀ ਲੜਾਈ ਹੈ ਉਹ ਅਕਾਲੀ ਤੇ ਕਾਂਗਰਸੀਆਂ 'ਚ ਹੈ ਤੇ ਉਹਦੇ 'ਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਇਸ ਕਰਕੇ ਹੱਥ ਉੱਤੇ ਦਿਖਾਈ ਦੇ ਰਿਹਾ ਕਿਉਂਕਿ ਕਾਂਗਰਸ ਪਾਰਟੀ ਉੱਥੇ ਇਕੱਲੀ ਪੈ ਗਈ ਹੈ। ਕਾਂਗਰਸ ਪਾਰਟੀ ਵਾਸਤੇ ਦਿੱਕਤ ਹੈ। ਕਾਂਗਰਸ ਪਾਰਟੀ ਦੀ ਦਿੱਕਤ ਇਹ ਹੈ ਵੀ ਇੱਕ ਤਾਂ ਪ੍ਰਤਾਪ ਸਿੰਘ ਬਾਜਵੇ ਤੋਂ ਬਿਨਾਂ ਉੱਥੇ ਕੋਈ ਨਹੀਂ। ਜਿੰਨੀ ਵੀ ਪੰਜਾਬ ਦੀ ਲੀਡਰਸ਼ਿਪ ਹੈ ਕਾਂਗਰਸ ਦੀ ਉਹ ਕੈਪਟਨ ਅਮਰਿੰਦਰ ਦੇ ਆਲੇ ਦੁਆਲੇ ਇਕੱਠੀ ਹੋ ਗਈ ਪਟਿਆਲੇ ਬੀਬੀ ਪ੍ਰਨੀਤ ਕੌਰ ਨੂੰ ਜਿਤਾਉਣ ਲਈ, ਕਿਉਂਕਿ ਸਥਿਤੀਆਂ ਬਦਲਦੀਆਂ, ਸੱਤਾ ਬਦਲਦੀ ਹੈ ਨਾ। ਸੱਤਾ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਹੜਾ ਕੁਰਸੀ ਦੇ ਬੈਠਾ ਹੋਈ ਸੱਤਾ, ਪਾਰਟੀ ਦੇ ਅੰਦਰ ਵੀ ਸੱਤਾ ਹੁੰਦੀ ਹੈ, ਵਿਰੋਧੀ ਧਿਰ ਦੇ ਅੰਦਰ ਵੀ ਜਿਹੜਾ ਪਾਰਟੀ ਦਾ ਲੀਡਰ ਹੁੰਦਾ ਜਾਂ ਬਣਨ ਵਾਲਾ ਹੁੰਦਾ ਉਹ ਸੱਤਾ ਦਿਖਾਈ ਦਿੰਦੀ ਵੀ ਸੱਤਾ ਉਹਦੇ ਦੁਆਲੇ ਫਿਰ ਲੋਕ ਜਿਹੜੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ। ਸੋ ਕੈਪਟਨ ਅਮਰਿੰਦਰ ਬਾਰੇ ਦਿਖਾਈ ਦੇ ਰਿਹਾ ਕਿ ਉਹ ਆਉਣ ਵਾਲੇ ਸਮੇਂ 'ਚ ਪੰਜਾਬ ਕਾਂਗਰਸ ਦੀ ਬਾਗਡੋਰ ਫੇਰ ਸੰਭਾਲਣਗੇ। ਇਸ ਕਰਕੇ ਜਿੰਨੇ ਵੀ ਉਹਨਾਂ ਦੇ ਵਿਰੋਧੀ ਵੀ ਸੀ ਉਹ ਵੀ ਜਾ ਕੇ ਉਹਨਾਂ ਦੇ ਆਲੇ ਦੁਆਲੇ ਜਿਹੜੀਆਂ ਲਾਈਨਾਂ ਲਾ ਕੇ ਖੜੇ ਹੋ ਗਏ ਤੇ ਪ੍ਰਤਾਪ ਸਿੰਘ ਬਾਜਵਾ ਇਕੱਲੇ ਰਹਿ ਗਏ ਤਲਵੰਡੀ ਸਾਬੋ। ਤੇ ਪਰਸੋਂ ਪ੍ਰਤਾਪ ਸਿੰਘ ਬਾਜਵਾ ਨੇ ਕਹਿ ਵੀ ਦਿੱਤਾ ਜਦੋਂ ਉਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਪੁੱਛਿਆ ਵੀ ਦੱਸੋ ਤੁਸੀਂ ਜਿਹੜੀ ਚੋਣ ਹੈ ਤਲਵੰਡੀ ਸਾਬੋ ਦੇ ਇੱਥੇ ਕੋਈ ਆ ਕਿਉਂ ਨਹੀਂ ਰਿਹਾ, ਉਹਨੇ ਕਹਿ ਦਿੱਤਾ ਬੀਬੀ ਭੱਠੜ ਵੀ ਆ ਗਏ, ਫਲਾਨਾ ਵੀ ਆ ਗਿਆ, ਫਲਾਨਾ ਵੀ ਆ ਗਿਆ, ਜੇ ਕੈਪਟਨ ਨਹੀਂ ਵੀ ਆਊਗਾ ਸਾਨੂੰ ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਕਾਂਗਰਸ ਦਾ ਦਿੱਕਤ ਹੈ। ਸੋ ਕਾਂਗਰਸ ਦੀ ਆਪ ਦੀ ਦਿੱਕਤ ਹੈ ਉੱਥੇ ਤੇ ਉੱਥੇ ਲੜਾਈ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀ ਚੋਣ ਜਿੱਤਣ ਦੀ ਹੈ ਤੇ ਅਕਾਲੀ ਦਲ ਦਾ ਇਸ ਕਰਕੇ ਹੱਥ ਉੱਤੇ ਹੈ। ਇੱਕ ਦੋ ਕਾਰਨ ਹੋਰ ਵੀ ਹੈ। ਆਮ ਆਦਮੀ ਪਾਰਟੀ ਦੀ ਦਿੱਕਤ ਇਹ ਹੈ ਵੀ ਇੱਕ ਤਾਂ ਉੱਥੇ ਦੋ ਉਮੀਦਵਾਰ ਜਿਹੜੇ ਹੈ ਬਲਕਾਰ ਸਿੱਧੂ ਤੇ ਬਲਜਿੰਦਰ ਕੌਰ, ਇਹਨਾਂ ਦੀਆਂ ਵੋਟਾਂ ਆਪੋ ਵਿੱਚ ਹੀ ਵੰਡੀਆਂ ਜਾਣੀਆਂ
ਜੀ ਜੀ। ਬਲਜਿੰਦਰ ਕੌਰ ਨੂੰ ਜਿਹੜੀ ਜ਼ਿਆਦਾ ਮੁਸ਼ਕਿਲ ਇਹ ਆ ਗਈ ਹੈ ਵੀ ਬਹੁਜਨ ਸਮਾਜ ਪਾਰਟੀ ਦਾ ਇੱਕ ਵੋਟ ਬੈਂਕ ਲਾਜ਼ਮੀ ਤੌਰ ਤੇ ਹੈ ਸਾਰੇ ਪੰਜਾਬ 'ਚ, ਜਾਂ ਭਾਵੇਂ 2000 ਵੋਟ ਹੋਵੇ ਇੱਕ ਹਲਕੇ 'ਚ, ਭਾਵੇਂ 1000 ਹੋਵੇ, ਭਾਵੇਂ 5000 ਹੋਵੇ, ਤਲਵੰਡੀ ਸਾਬੋ 'ਚ ਵੀ ਉਹ ਆਪ ਚੋਣ ਨਹੀਂ ਲੜ ਰਹੀ। ਤੇ ਬਹੁਜਨ ਸਮਾਜ ਪਾਰਟੀ ਨੇ ਪ੍ਰੋਫੈਸਰ ਬਲਜਿੰਦਰ ਕੌਰ ਦੀ ਹਮਾਇਤ ਜਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਜੱਸੀ ਦੀ ਹਮਾਇਤ ਕਰਨ ਦੀ ਥਾਂ ਦੇ ਉੱਤੇ ਆਜ਼ਾਦ ਉਮੀਦਵਾਰ ਬਲਕਾਰ ਸਿੱਧੂ ਦੀ ਹਮਾਇਤ ਕਰਦੀ ਹੈ ਜੀ। ਸੋ ਇਹ ਦਿੱਕਤ ਆਮ ਆਦਮੀ ਪਾਰਟੀ ਵਾਸਤੇ ਹੋਰ ਪੈਦਾ ਹੋਈ ਹੈ। ਤਾਂ ਤਲਵੰਡੀ ਸਾਬੋ ਦੇ ਵਿੱਚ ਇੱਕ ਜਿਹੜੀ ਬਹੁਤ ਹੀ ਵਧੀਆ ਤਿਕੋਣੀ ਟੱਕਰ ਦੇਣ ਦੀ ਸਿਚੁਏਸ਼ਨ ਬਣੀ ਸੀ ਆਮ ਆਦਮੀ ਪਾਰਟੀ ਵੱਲੋਂ, ਤੇ ਕਈ ਵਾਰੀ ਲਹਿਰ ਦੇ ਸਿਰ ਦੇ ਉੱਤੇ ਬੰਦੇ ਜਿੱਤ ਵੀ ਜਾਂਦੇ ਆ ਤੇ ਕੋਈ ਚਮਤਕਾਰ ਜਿੱਤਣ ਵਾਲਾ ਵੀ ਹੋ ਸਕਦਾ ਸੀ, ਉਹ ਸੰਭਾਵਨਾਵਾਂ ਹੁਣ ਤਲਵੰਡੀ ਸਾਬੋ 'ਚ ਖਤਮ ਹੋ ਗਈਆਂ ਜੀ। ਤੇ ਇੱਕ ਲੇਟੈਸਟ ਜਿਹੜੀ ਖਬਰ ਆ ਸਾਨੂੰ ਮਿਲ ਰਹੀ ਹੈ ਜਿਸ ਦੇ ਵਿੱਚ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਉੱਤੇ ਕਹਿ ਰਹੇ ਵੀ ਪ੍ਰੋਫੈਸਰ ਬਲਜਿੰਦਰ ਕੌਰ ਤੇ ਉਹਨਾਂ ਦੇ ਸਾਥੀਆਂ ਤੇ ਹਮਲਾ ਹੋਇਆ ਆ। ਅਕਾਲੀ ਦਲ ਦੇ ਆਗੂ ਦਿਆਲ ਸਿੰਘ ਕੌਲੀਆਂਵਾਲੀ ਦੀ ਜਿਹੜੇ ਸੀਗੇ ਉਹਨਾਂ ਦੇ ਜਿਹੜੇ ਬੰਦਿਆਂ ਦੇ ਵੱਲੋਂ, ਤੇ ਉਹਨਾਂ ਦੇ ਡਰਾਈਵਰ ਜਿਹੜਾ ਉਹ ਜ਼ਖਮੀ ਹਾਲਾਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਆ। ਤੇ ਉਹ ਜਿਹੜੀਆਂ ਤਸਵੀਰਾਂ ਆ ਇਸ ਟਾਈਮ ਕਾਫੀ ਜਿਹੜੀਆਂ ਜੀ ਘੁੰਮ ਰਹੀਆਂ ਆ ਫੇਸਬੁੱਕ ਦੇ ਉੱਤੇ। ਦੇਖੋ ਜਿਹੜਾ ਰਾਜਨੀਤਿਕ ਤੌਰ ਦੇ ਉੱਤੇ ਕੋਈ ਨਵੀਂ ਚੀਜ਼ ਜਦੋਂ ਸਾਡੇ ਸਾਹਮਣੇ ਆਉਂਦੀ ਹੈ ਤੇ ਉਹਦੇ ਤੋਂ ਤਕਲੀਫ ਹੁੰਦੀ ਕਈ ਵਾਰੀ ਜੀ, ਤੇ ਫਿਰ ਉਹਨੂੰ ਰੋਕਣ ਦੇ ਵੀ ਯਤਨ ਕੀਤੇ ਜਾਂਦੇ ਆ, ਤੇ ਮੈਂ ਸਮਝਦਾ ਰਾਜਨੀਤਿਕ ਤੌਰ ਦੇ ਉੱਤੇ ਬਹੁਤ ਵੱਡੀ ਬੇਵਕੂਫੀ ਹੈ ਜੀ। ਇਸ ਖਬਰ ਦੀ ਜਿਹੜੀ ਪੁਸ਼ਟੀ ਲਾਜ਼ਮੀ ਤੌਰ ਤੇ ਹੋਣੀ ਹੈ ਜੀ, ਜਦੋਂ ਪੁਸ਼ਟੀ ਹੋਏਗੀ ਸ਼ਾਇਦ ਅਸੀਂ ਹੋਰ ਤਰ੍ਹਾਂ ਦੀ ਟਿੱਪਣੀ ਕਰਾਂਗੇ, ਪਰ ਜੇ ਅਸੀਂ ਇਸ ਖਬਰ ਨੂੰ ਮੰਨ ਲਈਏ ਵੀ ਸੱਚਮੁੱਚ ਏਦਾਂ ਹੋਇਆ ਤੇ ਅਕਾਲੀਆਂ ਦੇ ਕੁਝ ਲੋਕਾਂ ਨੇ ਉਹਨਾਂ ਤੇ ਹਮਲਾ ਕੀਤਾ, ਤੇ ਇਸ ਤੋਂ ਜ਼ਿਆਦਾ ਸ਼ਰਮਨਾਕ ਕੋਈ ਗੱਲ ਨਹੀਂ ਹੋ ਸਕਦੀ। ਵੈਸੇ ਬਲਜਿੰਦਰ ਕੌਰ ਚੋਣ ਲੜ ਰਹੇ ਨੇ ਤੇ ਪੋਲੀਟੀਕਲ ਪਾਰਟੀ ਵੱਲੋਂ ਚੋਣ ਲੜ ਰਹੇ ਨੇ, ਤੇ ਉਹ ਪੋਲੀਟੀਕਲ ਪਾਰਟੀ ਇਸ ਵੇਲੇ ਭਾਰਤ ਦੇ ਵਿੱਚ ਭਾਵੇਂ ਉਹਨਾਂ ਦੇ ਕੋਲ ਲੋਕ ਸਭਾ ਸੀਟਾਂ ਜਾਰੀ ਹੋਣ, ਪਰ ਭਾਰਤ ਦੇ ਵਿੱਚ ਬੜੀ ਤੇਜ਼ੀ ਨਾਲ ਵਧਣ ਵਾਲੀ ਇੱਕ ਪੋਲੀਟੀਕਲ ਪਾਰਟੀ ਸਿਆਸੀ ਪਾਰਟੀ ਹੈ। ਤੇ ਜੇ ਉਹਦੀਆਂ ਜਿਹੜੀਆਂ ਰਣਨੀਤੀ ਜਾਂ ਦਾਅਵੇ 'ਚ ਸਹੀ ਬੈਠ ਗਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਪਾਰਟੀ ਭਾਰਤ ਦੀ ਹੋ ਸਕਦੀ ਹੈ। ਉਸ ਪਾਰਟੀ ਦੇ ਉਮੀਦਵਾਰ ਨੇ ਪ੍ਰੋਫੈਸਰ ਬਲਜਿੰਦਰ ਕੌਰ, ਤੇ ਜੇ ਹੁਕੂਮਤੀ ਧਿਰ ਤਰਫ ਕੇ ਦਿਲ ਮਿਲਾ ਕੇ ਉਹਨਾਂ ਤੇ ਹਮਲਾ ਕਰਦੀ ਹੈ ਤੇ ਇਹਦਾ ਅਰਥ ਇਹ ਹੈ ਕਿ ਹੁਕੂਮਤੀ ਧਿਰ ਨੂੰ ਜਿਹੜਾ ਆ ਸਭ ਤੋਂ ਜ਼ਿਆਦਾ ਆਉਣ ਵਾਲੇ ਦਿਨਾਂ ਦੇ ਵਿੱਚ ਖਤਰਾ ਜਿਹੜਾ ਹੈ, ਜਦੋਂ 2.5 ਸਾਲ ਬਾਅਦ ਚੋਣਾਂ ਹੋਣੀ 117 ਸੀਟਾਂ ਤੇ ਉਹ ਆਮ ਆਦਮੀ ਪਾਰਟੀ ਤੋਂ, ਪਰ ਏਦਾਂ ਹਮਲਾ ਕਰਕੇ ਸਗੋਂ ਉਹ ਆਪਣੇ ਪੈਰਾਂ 'ਚ ਹੋਰ ਕੁਹਾੜੀ ਮਾਰ ਰਹੇ ਆ ਜੀ। ਜਦੋਂ ਹੋ ਸਕਦਾ ਬਲਜਿੰਦਰ ਕੌਰ ਜਿਹੜੇ ਹੈ ਪ੍ਰੋਫੈਸਰ ਬਲਜਿੰਦਰ ਕੌਰ ਜਿਹੜੇ ਆ, ਜਿੱਦਾਂ ਅਸੀਂ ਹੁਣੇ ਜ਼ਿਕਰ ਕੀਤਾ ਵੀ ਉਹ ਇਸ ਵੇਲੇ ਉਸ ਰੂਪ ਦੇ ਵਿੱਚ ਮੁਕਾਬਲੇ 'ਚ ਨਾ ਹੋਣ ਤੀਜੇ ਉਮੀਦਵਾਰ ਦੇ ਤੌਰ ਦੇ ਉੱਤੇ, ਕਿਉਂਕਿ ਉੱਥੇ ਆਮ ਆਦਮੀ ਪਾਰਟੀ ਵਾਸਤੇ ਦਿੱਕਤ ਹੈ ਵੀ ਉਹ ਬਲਕਾਰ ਸਿੱਧੂ ਵੀ ਖੜਾ ਹੋ ਗਿਆ ਆਜ਼ਾਦ ਤੌਰ ਤੇ। ਪਰ ਜੇ ਇਸ ਤਰ੍ਹਾਂ ਦੀ ਘਟਨਾਵਾਂ ਹੋਣਗੀਆਂ, ਜੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਉਹਨਾਂ ਤੇ ਇਸ ਤਰ੍ਹਾਂ ਹਮਲੇ ਕਰਨਗੇ ਤਾਂ ਉਹਨੂੰ ਮੁਕਾਬਲੇ 'ਚ ਲੈ ਕੇ ਆਉਣਗੇ ਜੀ। ਇਹ ਪ੍ਰੋਫੈਸਰ ਬਲਜਿੰਦਰ ਕੌਰ ਵਾਸਤੇ ਜਾਂ ਆਮ ਆਦਮੀ ਪਾਰਟੀ ਵਾਸਤੇ ਤਾਂ ਚੰਗੀ ਗੱਲ ਹੈ ਕਿ ਉਹਨਾਂ ਤੇ ਹਮਲਾ ਹੋਇਆ ਤੇ ਉਹਨਾਂ ਨੂੰ ਇੱਕ ਸਿੰਪਥੀ ਮਿਲੇਗੀ। ਅਕਾਲੀ ਦਲ ਨੂੰ ਜਾਂ ਹੁਕੂਮਤੀ ਧਿਰ ਨੂੰ ਇਹਨਾਂ ਗੱਲਾਂ ਨੂੰ ਸਮਝਣਾ ਚਾਹੀਦਾ। ਤਿਲਮਿਲਾ ਆ ਕੇ ਗੁੱਸੇ 'ਚ ਆ ਕੇ ਇਸ ਤਰ੍ਹਾਂ ਦੇ ਹਮਲੇ ਜਿਹੜੇ ਕਰਨੇ ਆ ਉਹ ਹਾਰ ਦੀ ਨਿਸ਼ਾਨੀ ਹੁੰਦਾ। ਅਸੀਂ ਤਲਵੰਡੀ ਸਾਬੋ ਬਾਰੇ ਮੁਤਾਲਿਆ ਕਰ ਚੁੱਕੇ ਹਾਂ ਕਿ ਉੱਥੇ ਜੀਤਮਿੰਦਰ ਸਿੱਧੂ ਦੀ ਸਥਿਤੀ ਬਾਕੀ ਨਾਲੋਂ ਕੁਝ ਬਿਹਤਰ ਹੈ, ਪਰ ਜੇ ਅਕਾਲੀ ਦਲ ਦੇ ਲੋਕ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰਨਗੇ, ਇਸ ਤਰ੍ਹਾਂ ਬਿਹੇਵ ਕਰਨਗੇ ਤਾਂ ਉਹ ਜੀਤਮਿੰਦਰ ਸਿੰਘ ਸਿੱਧੂ ਜਿਹੜੀ ਥੋੜੀ ਬਹੁਤ ਸੰਭਾਵਨਾ ਵੀ ਜਿੱਤਣ ਦੀ ਹੋ ਸਕਦੀ ਉਹ ਸੰਭਾਵਨਾ ਨੂੰ ਖਤਮ ਕਰਨਗੇ ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮੋਹਨ ਭਾਗਵਤ ਦੀ, ਉਹ ਜਿੱਥੇ ਵੀ ਜਾਂਦੇ ਆ ਇੱਕ ਇਹੀ ਨਾਰਾ ਜਿਹੜਾ ਜੀ ਲਈ ਜਾਂਦੇ ਆ ਜਿਸ ਦੀ ਸਾਰਿਆਂ ਨੂੰ ਬੜੇ ਚਿਰ ਤੋਂ ਜਿਹੜਾ ਕਹਿ ਲਓ ਜੀ ਡਰ ਵੀ ਸੀਗਾ, ਹਿੰਦੁਸਤਾਨ ਦਾ। ਜਿੱਥੇ ਵੀ ਜਾਂਦੇ ਹਿੰਦੁਸਤਾਨ ਦਾ ਬੰਦਾ ਹਿੰਦੂ ਆ ਉਹੀ ਕਹੀ ਜਾਂਦੇ ਨੇ। ਇਹ ਕਹਿਣਾ ਕੀ ਚਾਹੁੰਦੇ ਆ ਤੇ ਕਰਨਾ ਕੀ ਚਾਹੁੰਦੇ ਆ, ਤੇ ਲੋਕ ਜਿਹੜੇ ਆ ਇਹਨਾਂ ਤੋਂ ਕਿਸ ਤਰੀਕੇ ਨਾਲ ਬਚ ਸਕਦੇ ਆ? ਦੇਖੋ, ਜਿਸ ਦਿਨ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਭਾਰਤ ਦੇ ਵਿੱਚ ਬਣੀ ਜਾਂ ਬਣ ਦੀਆਂ ਸੰਭਾਵਨਾਵਾਂ ਪੈਦਾ ਹੋਈਆਂ, ਅਸੀਂ ਉਦੋਂ ਤੋਂ ਹੀ ਕਹਿ ਰਹੇ ਹਾਂ ਕਿ ਭਾਰਤ ਦੀ ਰਾਜਨੀਤਿਕ, ਭਾਰਤ ਦੀ ਆਰਥਿਕ ਤੇ ਭਾਰਤ ਦੀ ਸਮਾਜਿਕ ਸਥਿਤੀ ਜਿਹੜੀ ਉਹਦੇ 'ਚ ਇੱਕ ਬਹੁਤ ਵੱਡੀ ਤਬਦੀਲੀ ਆਉਣ ਵਾਲੇ ਦਿਨਾਂ 'ਚ ਆਉਣੀ ਹੈ। ਬਾਕੀ ਤਬਦੀਲੀਆਂ ਜਿਹੜੀਆਂ ਉਹ ਰਾਜਨੀਤੀ ਨਾਲ ਜੁੜੀਆਂ ਹੁੰਦੀਆਂ। ਆਰਥਿਕਤਾ ਜਦੋਂ ਬਦਲਦੀ ਹੈ ਜਾਂ ਸਮਾਜਿਕ ਤੌਰ ਦੇ ਉੱਤੇ ਵੀ ਜੇ ਕਿਤੇ ਨਿਗਾਰ ਆਉਂਦਾ ਹੈ ਤਾਂ ਉਹਦੇ ਲਈ ਜ਼ਿੰਮੇਵਾਰ ਜਿਹੜੀ ਆ ਉਹ ਰਾਜਨੀਤਿਕ ਕਲਚਰ ਹੁੰਦਾ, ਪੋਲੀਟੀਕਲ ਕਲਚਰ। ਜੇ ਇਸ ਕਿਸਮ ਦਾ ਪੋਲੀਟੀਕਲ ਕਲਚਰ ਹੋਏਗਾ ਦੇਸ਼ ਦੇ ਵਿੱਚ, ਤੇ ਜੇ ਇਸ ਪੋਲੀਟੀਕਲ ਕਲਚਰ ਦੇ ਲੋਕ ਹੁਕੂਮਤ ਕਰ ਰਹੇ ਹੋਣਗੇ, ਉਸ ਪੋਲੀਟੀਕਲ ਕਲਚਰ ਦੇ ਮੁਤਾਬਕ ਹੀ ਥੱਲੇ ਸਮਾਜਿਕ ਤੌਰ ਦੇ ਉੱਤੇ ਸੋਸ਼ਲ ਕਲਚਰ ਸਾਡਾ ਚੇਂਜ ਹੋਏਗਾ ਤੇ ਨਾਲ ਦੀ ਨਾਲ ਤੁਹਾਡੀ ਜਿਹੜੀ ਇਕਨੋਮੀ ਚੇਂਜ ਹੋਏਗੀ।
ਇਕਨੋਮੀ ਦੇ ਲੈਵਲ ਦੇ ਉੱਤੇ ਤਾਂ ਇਹ ਜਿਹੜੀ ਧਿਰ ਇਸ ਵੇਲੇ ਕਬਜ਼ਾ ਕਰਕੇ ਬੈਠੀ ਹੈ ਭਾਰਤ ਦੀ ਹਕੂਮਤ, ਜਿਨ੍ਹਾਂ ਦੇ ਕੋਲ ਹੈ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ, ਤੇ ਜਿਹਦੀ ਮਾਂ ਰਾਸ਼ਟਰੀ ਸਵੈਮ ਸੇਵਕ ਸੰਘ ਹੈ, ਜਿਹਦੇ ਮੁਖੀ ਮੋਹਨ ਭਾਗਵਤ ਹੈ, ਜਿਹਦਾ ਜ਼ਿਕਰ ਤੁਸੀਂ ਕੀਤਾ, ਇਹ ਜਿਹੜੀ ਧਿਰ ਕਬਜ਼ਾ ਕਰਕੇ ਬੈਠੀ ਹੈ ਇਕਨੋਮੀ ਦੇ ਲੈਵਲ ਦੇ ਉੱਤੇ ਤਾਂ ਕਾਂਗਰਸ ਪਾਰਟੀ ਨਾਲੋਂ ਬਹੁਤ ਹੀ ਵੱਖਰੀ ਨਹੀਂ, ਸਗੋਂ ਕਾਂਗਰਸ ਪਾਰਟੀ ਤੋਂ ਵੀ 4 ਕਦਮ ਅੱਗੇ ਜਾ ਕੇ ਭਾਰਤ ਨੂੰ ਵੇਚਣ ਦੀਆਂ ਸਕੀਮਾਂ ਇਹਨਾਂ ਨੇ ਘੱਲ ਲਈਆਂ। ਕਿਉਂਕਿ ਇਕਨੋਮੀ ਦੇ ਲੈਵਲ ਦੇ ਉੱਤੇ, ਆਰਥਿਕਤਾ ਦੇ ਲੈਵਲ ਦੇ ਉੱਤੇ 1986 ਵਾਲੀ ਜਿਹੜੀ ਡਾਕਟਰ ਮਨਮੋਹਨ ਸਿੰਘ ਦੀ ਬਣਾਈ ਹੋਈ ਆਰਥਿਕ ਨੀਤੀ ਹੈ ਵਰਲਡ ਬੈਂਕ ਦੀ ਡਾਇਰੈਕਸ਼ਨ ਦੇ ਵਿੱਚ, ਉਹਨੂੰ ਵੀ ਅੱਗੇ ਵਧਾਉਣਾ ਹੈ ਇਹਨੇ, ਤੇ ਬੜੀ ਤੇਜ਼ੀ ਨਾਲ ਵਧਾਉਣਾ। ਇਸੇ ਕਰਕੇ ਨਰਿੰਦਰ ਮੋਦੀ ਸਾਡੇ ਪ੍ਰਧਾਨ ਮੰਤਰੀ ਹੈ, ਕਿਉਂਕਿ ਗੁਜਰਾਤ ਮਾਡਲ ਦਾ ਜਿਹੜਾ ਬੜਾ ਜ਼ਿਆਦਾ ਜਿਹੜਾ ਆ ਢੰਡੋਰਾ ਪਿੱਟਿਆ ਜਾ ਰਿਹਾ, ਉਸ ਗੁਜਰਾਤ ਮਾਡਲ ਦੀ ਜਿਹੜੀ ਜੜ੍ਹ ਹੈ ਉਹ ਵਿਦੇਸ਼ੀ ਨਿਵੇਸ਼ ਹੈ ਤੇ ਵਿਦੇਸ਼ੀ ਇਨਵੈਸਟਮੈਂਟ ਹੈ। ਇਸੇ ਕਰਕੇ FDI ਨੂੰ ਆਉਂਦੇ ਉਹਨਾਂ ਨੇ ਖੋਲ ਦਿੱਤਾ। ਸੋ ਇਕਨੋਮੀ ਦੇ ਲੈਵਲ ਦੇ ਉੱਤੇ ਤਾਂ ਲਗਭਗ ਉਹੀ ਸਥਿਤੀ ਹੈ। ਪਰ ਜਿਹੜੀ ਸਮਾਜਿਕ ਇਸ਼ੂਜ਼ ਹੈਗੇ ਆ, ਸਮਾਜਿਕ ਇਸ਼ੂਜ਼ ਜਿਹੜੇ ਸੋਸ਼ਲ ਇਸ਼ੂ ਹੈ, ਸਮਾਜ ਦਾ ਜਿਹੜਾ ਸਾਡਾ ਸਮਾਜਿਕ ਸੱਭਿਆਚਾਰ ਜਿਹੜਾ ਆ ਉਹਨੂੰ ਬਦਲਣ ਦੀ ਬਹੁਤ ਤੇਜ਼ੀ ਨਾਲ ਵਿਉਂਤਬੰਦੀ ਕਰ ਲਈ ਗਈ ਆ RSS ਵੱਲੋਂ। ਇਸੇ ਕਰਕੇ ਮੋਹਨ ਭਾਗਵਤ ਹੱਥਾਂ ਤੇ ਜਾ ਕੇ ਹਿੰਦੂ ਜਾਂ ਹਿੰਦੀ ਹਿੰਦੁਸਤਾਨ ਦਾ ਜਿਹੜਾ ਪੱਕਾ ਉਹਨਾਂ ਦਾ ਸਲੋਗਨ ਹੈ ਉਹਨੂੰ ਦੁਹਰਾਉਂਦੇ ਆ। ਪਿਛਲੇ ਦਿਨਾਂ 'ਚ ਉਹਨਾਂ ਨੇ ਇਹ ਗੱਲ ਕਹੀ ਹੈ, ਅਸੀਂ ਉੱਤੇ ਥੋੜ੍ਹੀ ਬਹੁਤ ਸ਼ਾਇਦ ਚਰਚਾ ਵੀ ਕੀਤੀ ਹੋਵੇ, ਵੀ ਜੇ ਬਰਤਾਨੀਆ ਦਾ ਬੰਦਾ ਬਰਤਾਨਵੀ ਹੈ, ਜੇ ਫਰਾਂਸ ਦਾ ਬੰਦਾ ਫਰਾਂਸੀਸੀ ਹੈ, ਜੇ ਅਮਰੀਕਾ ਦਾ ਬੰਦਾ ਅਮਰੀਕੀ ਹੈ, ਤੇ ਹਿੰਦੁਸਤਾਨ ਦਾ ਬੰਦਾ ਹਿੰਦੂ ਕਿਉਂ ਨਹੀਂ ਕਿਹਾ ਜਾ ਸਕਦਾ? ਸਾਰਿਆਂ ਨੂੰ ਹਿੰਦੂ ਕਹੋ ਜੀ। ਇਹ ਜਿਹੜੀ ਧਾਰਨਾ ਆ, ਇਹ ਭਾਰਤ ਦਾ ਜਿਹੜਾ ਬਹੁਤ ਜ਼ਾਤੀ ਪ੍ਰਬੰਧ ਹੈ, ਜਾਂ ਭਾਰਤ ਦਾ ਜਿਹੜਾ ਮਲਟੀ ਕਲਚਰਡ ਜਿਹੜਾ ਸਾਡਾ ਇੱਕ ਸੈਟਅਪ ਹੈ, ਜਾਂ ਬਹੁਤ ਧਰਮ ਜਿਹੜੇ ਭਾਰਤ ਦੇ ਵਿੱਚ ਹੈਗੇ ਆ, ਉਹਨਾਂ ਦੀ ਜਿਹੜੀ ਮੂਲ ਜਿਹੜੀ ਸਾਡੀ ਸੰਵਿਧਾਨਕ ਤੌਰ ਦੇ ਉੱਤੇ ਵੀ ਜਿਹੜਾ ਸਾਡੇ ਸੰਵਿਧਾਨ ਦੇ ਵਿੱਚ ਵੀ ਦਰਜ ਹੈ, ਉਹਦੇ ਤੇ ਸੱਟ ਮਾਰਨ ਵਾਲੀ ਗੱਲ ਹੈ। ਭਾਰਤ ਦੇ ਵਿੱਚ ਮੈਂ ਸ਼ਾਇਦ ਅੱਗੇ ਵੀ ਕਦੇ ਦੱਸਿਆ ਹੋਵੇ ਕਿ ਇਸ ਵੇਲੇ ਭਾਰਤ ਦੇ ਵਿੱਚ 6000 ਜ਼ਾਤਾਂ ਹੈ ਤੇ ਉਹਦੀਆਂ 21000 ਉਪਜਾਤਾਂ ਹੈ। ਏਡਾ ਵਿਸ਼ਾਲ ਵੰਨਸਵੰਨਤਾ ਵਾਲਾ ਸਾਡਾ ਮੁਲਕ ਹੈ ਤੇ ਧਰਮ ਬਹੁਤ ਸਾਰੇ ਭਾਰਤ ਦੇ ਵਿੱਚ ਧਰਮ ਹੈ, ਅਕੀਦੇ ਹਰ ਬੰਦੇ ਦੇ ਆਪੋ ਆਪਣੇ ਅਕੀਦੇ ਹੈ। ਤੁਸੀਂ ਕਿੱਦਾਂ ਇਸ ਗੱਲ ਨੂੰ ਮਨਾ ਲਓਗੇ ਕਿ ਭਾਰਤ ਦਾ 18 ਕਰੋੜ ਜਿਹੜਾ ਮੁਸਲਮਾਨ ਹੈ ਉਹ ਇਹ ਕਹਿਣ ਲੱਗ ਪਏ ਕਿ ਮੈਂ ਹਿੰਦੂ ਹਾਂ? ਇਹ ਤਾਂ ਕੌਮਾਂਤਰੀ ਤੌਰ ਦੇ ਉੱਤੇ ਵੀ, ਕਾਨੂੰਨ ਤੌਰ ਦੇ ਉੱਤੇ ਵੀ ਗੁਨਾਹ ਹੋਏਗਾ, ਤੇ ਇਹ ਗੁਨਾਹ ਕਰਨ ਵਾਲੇ ਜਿਹੜੇ ਵਿਸ਼ਵ ਹਿੰਦੂ ਪਰਿਸ਼ਦ ਦੇ ਜਿਹੜੇ ਲੋਕ ਆ ਉਹ ਸਾਡੇ ਸਾਹਮਣੇ ਹੈ। ਇਹਨਾਂ ਦਾ ਭਾਵ ਇਹ ਹੈ ਕਿ ਜਿਹੜੀਆਂ ਘੱਟ ਗਿਣਤੀਆਂ ਹੈ, ਮੁਸਲਿਮ ਘੱਟ ਗਿਣਤੀ ਹੈ, ਸਭ ਤੋਂ ਵੱਡੀ ਘੱਟ ਗਿਣਤੀ ਸਾਡੇ ਮੁਸਲਿਮ ਹੈ, ਤੇ ਸਭ ਤੋਂ ਬੁਰੀ ਹਾਲਤ ਦੇ ਵਿੱਚ ਹੈ ਭਾਰਤ ਦੇ ਵਿੱਚ। ਘੱਟ ਗਿਣਤੀਆਂ ਦੇ ਵਿੱਚੋਂ ਸਭ ਤੋਂ ਬੁਰੀ ਹਾਲਤ ਜੇ ਕਿਸੇ ਦੀ ਹੈ ਉਹ ਉਹਨਾਂ ਮੁਸਲਮਾਨ ਭਰਾਵਾਂ ਭੈਣਾਂ ਦੀ ਹੈ। ਅਸੀਂ UP 'ਚ ਘੱਟ ਜਾਂਦੇ ਹਾਂ, ਤੁਸੀਂ ਪੰਜਾਬ 'ਚ ਕਦੇ ਆਓ, ਤੁਸੀਂ ਮਲੇਰਕੋਟਲੇ ਆ ਕੇ, ਤੁਹਾਨੂੰ ਪੰਜਾਬ ਸਭ ਤੋਂ ਜ਼ਿਆਦਾ ਮੁਸਲਿਮ ਜਿਹੜੇ ਆ ਮਲੇਰਕੋਟਲੇ 'ਚ ਰਹਿੰਦੇ ਆ। ਮਲੇਰਕੋਟਲਾ ਇੱਕ ਕਿਸਮ ਦਾ ਮੁਸਲਿਮ ਕਹਿ ਲਓ ਵੀ ਸਿਟੀ ਹੈਗੀ, ਜਾਂ ਸ਼ਹਿਰ ਹੈ, ਜਾਂ ਕਸਬਾ ਜੋ ਵੀ ਤੁਸੀਂ ਕਹਿ ਲਓ। ਉੱਥੇ ਜਾ ਕੇ ਤੁਸੀਂ ਹਾਲਤ ਦੇਖੋ, ਤੁਸੀਂ ਪੰਜਾਬ ਦੇ ਵਿੱਚ ਹੀ ਦੇਖੋਗੇ, ਪੰਜਾਬ ਦੇ ਵਿੱਚ ਬਾਕੀ ਪੰਜਾਬ ਦੀ ਕੀ ਹਾਲਤ ਹੈ ਤੇ ਮਲੇਰਕੋਟਲੇ 'ਚ ਮੁਸਲਿਮ ਕਮਿਊਨਿਟੀ ਦੀ ਕੀ ਹਾਲਤ ਹੈ। ਸੋ ਇੱਧਰ ਮੇਰੇ ਕਹਿਣ ਤੋਂ ਭਾਵ ਹੈ ਕਿ ਸਭ ਤੋਂ ਬੁਰੀ ਹਾਲਤ ਜੇ ਭਾਰਤ ਦੇ ਵਿੱਚ ਘੱਟ ਗਿਣਤੀ ਦੇ ਤੌਰ ਦੇ ਉੱਤੇ ਮੁਸਲਿਮ ਕਮਿਊਨਿਟੀ ਦੀ ਹੈ, ਤੇ ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਉਹਦੇ ਲਈ ਜ਼ਿੰਮੇਵਾਰ ਇਹੀ ਲੋਕ ਹੈ ਜਿਹੜੇ ਲੋਕ ਬਦਲ ਕੇ ਸੱਤਾ ਚਾਹੁੰਦੇ ਰਹੇ, ਤੇ ਅੱਜ ਜਿਹਨਾਂ ਕੋਲ ਸੱਤਾ ਆ ਉਹ ਬਿਲਕੁਲ ਉਹਨਾਂ ਦੀ ਪਛਾਣ ਖਤਮ ਕਰਨਾ ਚਾਹੁੰਦੇ ਆ। ਉਹ ਮੁਸਲਿਮ ਦੇ ਤੌਰ ਤੇ ਪਛਾਣ ਖਤਮ ਕਰਨਾ ਚਾਹੁੰਦੇ, ਉਹ ਸਿੱਖ ਨੂੰ ਸਿੱਖ ਨਹੀਂ ਰਹਿਣ ਦੇਣਾ ਚਾਹੁੰਦੇ। ਸਿੱਖਾਂ ਦੇ ਵਿੱਚ ਕਹਿੰਦਾ RSS ਦੇ ਨਾਮ ਤੋਂ ਸਿੱਖਾਂ ਦੀ ਇੱਕ ਜਥੇਬੰਦੀ ਬਣਾਈ ਹੈ ਇਹਨਾਂ ਨੇ, ਜਿਹਦਾ ਨਾਮ ਹੈ ਰਾਸ਼ਟਰੀ ਸਿੱਖ ਸੰਗਤ। ਰਾਸ਼ਟਰੀ ਸਿੱਖ ਸੰਗਤ ਨੂੰ ਘੁਸਪੈਠ ਕਰਨ ਵਾਸਤੇ ਪੰਜਾਬ 'ਚ ਸਿੱਖਾਂ 'ਚ ਭੇਜਿਆ ਜਾਂਦਾ। ਇਸ ਕਰਕੇ ਨਵਜੋਤ ਸਿੰਘ ਸਿੱਧੂ ਵਰਗੇ ਬੰਦੇ ਨੂੰ, ਪੱਗ ਵਾਲੇ ਬੰਦੇ ਨੂੰ ਭਾਰਤੀ ਜਨਤਾ ਪਾਰਟੀ ਆਪਣਾ ਲੀਡਰ ਜਿਹੜੀ ਹੈ ਉਹ ਪੇਸ਼ ਕਰਦੀ ਰਹੀ ਹੈ ਪੰਜਾਬ ਦੇ ਵਿੱਚ। ਅੱਜ ਉਹਦੀਆਂ ਆਪ ਦੀਆਂ ਦਿੱਕਤਾਂ ਹੈ, ਨਵਜੋਤ ਸਿੰਘ ਸਿੱਧੂ ਦੀ ਆਪ ਦੀਆਂ ਜਿਹੜੀਆਂ ਪ੍ਰਾਇਓਰਟੀਜ਼ ਸ਼ਾਇਦ ਕੁਝ ਹੋ ਰਿਹਾ, ਇਸ ਕਰਕੇ ਅੱਜ ਉਹ ਖੁੱਡੇ ਲੈਣ ਲੱਗੇ ਹੋਏ ਆ। ਨਹੀਂ ਤਾਂ ਇੱਦਾਂ ਦੇ ਬੰਦਿਆਂ ਨੂੰ ਪ੍ਰਮੋਟ ਕਰਦੇ ਆ ਵੀ ਹਾਂ ਦੇਖੋ ਭਾਰਤੀ ਜਨਤਾ ਪਾਰਟੀ ਕੋਲ ਸਿੱਖ ਚਿਹਰਾ ਵੀ ਹੈ। ਇੱਦਾਂ ਭਾਰਤੀ ਜਨਤਾ ਪਾਰਟੀ ਕੋਲ ਆਲੂਵਾਲੀ ਹੈ, SS ਆਲੂਵਾਲੀ ਔਰ ਸਿੱਖ ਚਿਹਰਾ ਹੈ। ਇੱਦਾਂ ਉਹ ਮੁਸਲਮਾਨਾਂ ਦੇ ਵਿੱਚ ਵੰਡਣ ਵਾਸਤੇ ਸ਼ਾਹ ਨਵਾਜ਼ ਹੁਸੈਨ ਨੂੰ ਵਰਤਦੇ ਹੈ, ਮੁਖਤਾਰ ਅੱਬਾਸ ਨਕਵੀ ਨੂੰ ਵਰਤਦੇ ਹੈ। ਵੀ ਹਾਂ ਸਾਡੇ ਕੋਲ, ਮੈਂ ਬੰਬੇ ਗਿਆ, ਬੰਬੇ ਦੇ ਵਿੱਚ ਜਿਹੜੀਆਂ ਮੁਸਲਮਾਨਾਂ ਦੀ ਬਸਤੀਆਂ ਉੱਥੇ ਸ਼ਿਵ ਸੈਨਾ ਦੇ ਯੂਨਿਟ ਦੇਖੇ ਮੈਂ, ਕਿਉਂਕਿ ਉਹ ਕੁਝ ਲੋਕ ਹਰ ਕਮਿਊਨਿਟੀ ਦੇ ਵਿੱਚ ਲਾਲਚੀ ਕਿਸਮ ਦੇ ਲੋਕ ਹੁੰਦੇ ਆ। ਹਰ ਕਮਿਊਨਿਟੀ ਦੇ ਵਿੱਚ ਉਹਨਾਂ ਦੀ ਲਾਲਚ ਦੀ ਜਿਹੜੀ ਪ੍ਰਵਿਰਤੀ ਹੁੰਦੀ ਹੈ
ਉਹਨੂੰ ਤੁਸੀਂ ਕੈਸ਼ ਕਰਕੇ ਉਹਨਾਂ ਨੂੰ ਕੁਝ ਨਾ ਕੁਝ ਕਹਿ ਲਓ ਵੀ ਪ੍ਰਦਾਨ ਕਰਕੇ ਤੁਸੀਂ ਆਪਣੇ ਨਾਲ ਲਾ ਲੈਂਦੇ ਹੋ ਤੇ ਫਿਰ ਤੁਸੀਂ ਇਹ ਦਾਅਵਾ ਕਰਦੇ ਹੋ ਦੇਖੋ ਅਸੀਂ ਤਾਂ ਮੁਸਲਮਾਨਾਂ ਵਾਸਤੇ ਵੀ ਸੋਚਦੇ, ਸਿੱਖਾਂ ਵਾਸਤੇ ਵੀ ਸੋਚਦੇ ਹਾਂ। ਮਨਸ਼ਾ ਹੋਰ ਹੁੰਦੀ ਹੈ। ਮਨਸ਼ਾ ਸਿੱਖ ਦੀ ਪਛਾਣ ਵੀ ਖਤਮ ਕਰਨੀ ਹੈ, ਈਸਾਈ ਦੀ ਪਛਾਣ ਵੀ ਖਤਮ ਕਰਨੀ ਹੈ ਤੇ ਮੁਸਲਿਮ ਦੀ ਪਛਾਣ ਵੀ ਖਤਮ ਕਰਨੀ ਹੈ। ਇਹ ਬਹੁਤ ਖਤਰਨਾਕ ਦੌਰ ਹੈ ਭਾਰਤ ਵਾਸਤੇ। ਭਾਰਤ ਦਾ ਸਭ ਤੋਂ ਖਤਰਨਾਕ ਦੌਰ ਇਹ ਹੈ। ਅੱਜ ਹਾਲਤ ਇਹ ਹੈ ਕਿ ਭਾਰਤ ਦੀ ਜਿਹੜੀ ਹਿਸਟਰੀ ਹੈ ਉਸ ਹਿਸਟਰੀ ਦੀ ਮੁੜ ਮੁਲਾਂਕਣ ਕੀਤਾ ਜਾ ਰਿਹਾ, ਉਹਨੂੰ ਫੇਰ ਤੋਂ ਲਿਖਿਆ ਜਾ ਰਿਹਾ। ਲਿਖਣ ਵਾਸਤੇ RSS ਦੇ ਥਿੰਕਰ ਜਿਹੜੇ ਯੂਨੀਵਰਸਿਟੀ ਮਾਰੇ ਜਾ ਰਹੇ ਆ। ਕਾਂਗਰਸ ਪਾਰਟੀ ਦਾ ਰਾਜ ਜਾਂ UPA ਦਾ ਰਾਜ ਜਾਂ ਉਸ ਤੋਂ ਪਹਿਲਾਂ ਨੈਸ਼ਨਲ ਫਰੰਟ ਦੀਆਂ ਜਿਹੜੀਆਂ ਸਰਕਾਰਾਂ ਬਣੀਆਂ, ਯੂਨਾਈਟਿਡ ਫਰੰਟ ਦੀਆਂ, ਉਹਨਾਂ ਨੇ ਘੱਟੋ ਘੱਟ ਹਿਸਟਰੀ ਦਾ ਤਾਂ ਛੇੜਛਾੜ ਨਹੀਂ ਕੀਤੀ ਜੀ। ਉਹਨਾਂ ਨੇ ਹਿਸਟਰੀ ਲਈ ਜਿਹੜੇ ਹਿਸਟਰੀ ਨੂੰ ਲਿਖਣ ਵਾਲੇ, ਹਿਸਟਰੀ ਨੂੰ ਸਮਝਣ ਵਾਲੇ ਲੋਕ ਜਿਹੜੇ ਯੂਨੀਵਰਸਿਟੀਆਂ 'ਚ ਬਿਠਾਏ, ਅਕੈਡਮੀਆਂ 'ਚ ਬਿਠਾਏ, ਉਹ ਘੱਟੋ ਘੱਟ ਪ੍ਰੋਗਰੈਸਿਵ ਸੀ। ਇਹ ਜਿੰਨੇ ਵੀ ਹੁਣ ਆਉਣਗੇ ਨਵੇਂ ਥਿੰਕਰ ਆ ਰਹੇ ਆ, ਸਾਰਿਆਂ ਨੂੰ ਬੇਦਖਲ ਕਰਕੇ ਯੂਨੀਵਰਸਿਟੀਆਂ 'ਚੋਂ, ਅਕੈਡਮੀਆਂ 'ਚੋਂ RSS ਦੇ ਥਿੰਕਰ ਜਿਹੜੇ ਉੱਥੇ ਭੇਜੇ ਜਾ ਰਹੇ ਆ। ਹੁਣ ਇਤਿਹਾਸ ਅਸੀਂ ਉਹ ਪੜਾਂਗੇ ਜੋ RSS ਸਾਨੂੰ ਪੜਾਉਣਾ ਚਾਹੇਗੀ। ਜੀ। ਇਹ ਹਾਲਤ ਭਾਰਤ ਦੀ ਹੋਣੀ ਆਉਣ ਵਾਲੇ ਸਮੇਂ ਦੇ ਵਿੱਚ ਬੜੇ ਖਤਰਨਾਕ ਸਿੱਟੇ। ਪਰ ਜਿਹੜਾ ਸਵਾਲ ਤੁਹਾਡਾ ਹੈ ਕਿ ਭਾਰਤ ਦੇ ਲੋਕ ਇਹਨੂੰ ਕਿਵੇਂ ਲੈ ਰਹੇ ਆ, ਤਾਂ ਮੈਂ ਤੁਹਾਨੂੰ ਦੱਸਦਾ ਕਿ ਭਾਰਤ ਦੇ ਵਿੱਚ ਜਿਹੜੀ ਸਰਕਾਰ ਨਰਿੰਦਰ ਮੋਦੀ ਦੀ ਹੈ, ਇਹ ਸਰਕਾਰ ਬਹੁਤ ਸੰਮਤੀ ਦੀ ਸਰਕਾਰ ਨਹੀਂ ਹੈ ਜੀ। ਇਹ ਸਰਕਾਰ ਸਾਡੀ ਦੋਸ਼ਪੂਰਨ ਜਿਹੜੀ ਰਾਜਨੀਤਿਕ ਜਾਂ ਤੁਸੀਂ ਕਹਿ ਲਓ ਵੀ ਚੋਣ ਪ੍ਰਣਾਲੀ, ਉਹਦੇ ਕਰਕੇ ਸਰਕਾਰ ਅੱਜ ਇਹ ਸਰਕਾਰ 'ਚ ਹੈ। ਸਿਰਫ 31% ਵੋਟਾਂ ਲੈ ਕੇ ਭਾਰਤੀ ਜਨਤਾ ਪਾਰਟੀ ਸਰਕਾਰ ਬਣਾ ਗਈ ਹੈ। ਸਾਡਾ ਜਿਹੜਾ ਚੋਣ ਤੰਤਰ ਹੈ, ਸਾਡਾ ਚੋਣ ਦਾ ਸਿਸਟਮ, ਜਿਹੜਾ ਇਲੈਕਸ਼ਨ ਸਿਸਟਮ, ਉਹ ਇੰਨਾ ਦੋਸ਼ਪੂਰਨ ਹੈ ਵੀ ਭਾਰਤ ਦੀ 79% ਜਨਤਾ ਨੇ, ਭਾਰਤ ਦੀ 69% ਜਨਤਾ ਨੇ BJP ਦੇ ਖਿਲਾਫ ਵੋਟ ਕੀਤਾ ਹੈ ਜੀ। ਤੇ 31% ਵੋਟ ਲੈ ਕੇ ਉਹ ਹੁਕੂਮਤ ਕਰ ਰਹੀ ਹੈ। ਉਹ ਜਿਹੜੀ 69% ਹੈ ਉਹ ਵੰਡੇ ਗਏ ਆਪੋ ਵਿੱਚ, ਜਿਸ ਕਰਕੇ ਅੱਜ ਭਾਰਤੀ ਜਨਤਾ ਪਾਰਟੀ ਸਾਡੇ ਹਿੰਦੁਸਤਾਨ 'ਚ ਰਾਜ ਕਰ ਰਹੀ ਹੈ। ਇਹ ਜਿਹੜੀ 69% ਹੈ, ਇਹਨਾਂ ਨੂੰ ਜਦੋਂ ਸੋਝੀ ਆਏਗੀ ਵੀ ਉਹਨਾਂ ਨੇ ਕਿੱਡਾ ਵੱਡੀ ਗਲਤੀ ਕਰ ਰਹੀ ਹੈ, ਉਹਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪਏਗਾ। ਫਿਰ ਜਾ ਕੇ ਮੈਨੂੰ ਲੱਗਦਾ ਦਰੁਸਤ ਹੋਏਗੀ। ਹਾਲੇ ਤਾਂ ਉਹਨੇ 5 ਸਾਲ ਤਾਂ ਸਰਕਾਰ ਤੁਹਾਨੂੰ ਬਰਦਾਸ਼ਤ ਕਰਨੀ ਪਏਗੀ। 5 ਸਾਲ ਹਾਲੇ ਤਾਂ ਥੋੜੇ ਦਿਨ ਹੋਏ ਆ, ਥੋੜੇ ਦਿਨ ਹੋਏ ਆ। ਆਰਥਿਕਤਾ ਦੇ ਲੈਵਲ ਦੇ ਉੱਤੇ ਤਾਂ ਹਾਲਤ ਇਹ ਹੈ ਕਿ ਟਮਾਟਰ 100 ਰੁਪਏ ਕਿਲੋ ਤੱਕ ਲੈ ਗਏ ਇਹ ਸਰਕਾਰ ਵਾਲੇ। ਕਿਹਾ ਜਾਂਦਾ ਸੀ ਅਸੀਂ ਆਉਂਦੇ ਸਾਰੀ 2 ਮਹੀਨੇ 'ਚ ਮਹਿੰਗਾਈ ਖਤਮ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਅਸੀਂ ਕਾਲਾ ਧਨ ਲੈ ਆਵਾਂਗੇ। ਬਾਬਾ ਰਾਮਦੇਵ ਹੀ ਨਹੀਂ ਲੱਭਦਾ ਹੁਣ ਕਿੱਥੇ ਹੈ ਜੀ। ਜਿਹੜਾ ਬਾਬਾ ਰਾਮਦੇਵ ਨੇ ਸਭ ਤੋਂ ਜ਼ਿਆਦਾ ਚੱਕਿਆ ਹੋਇਆ ਸੀ ਕੰਮ, ਕਾਲਾ ਧਨ, ਬਲੈਕ ਮਨੀ। ਹੁਣ ਉੱਤੇ ਲਟੀਫੇ ਬਣ ਰਿਹਾ ਵੀ ਉਹ ਸਵਿਟਜ਼ਰਲੈਂਡ ਤੋਂ ਤੁਰਿਆ, ਸਾਈਕਲ ਤੇ ਤੁਰਿਆ, ਪਿੱਛੇ ਪੰਡਾ ਬੰਨੀਆਂ ਬਲੈਕ ਮਨੀ ਦੀ, ਲੈ ਕੇ ਆ ਰਹੇ, ਕਾਰਟੂਨ ਬਣੇ ਹੋਏ ਆ, ਉਹ ਲੈ ਕੇ ਤੁਰਿਆ, ਪਤਾ ਨਹੀਂ ਕਦੋਂ ਪਹੁੰਚੂਗਾ। ਸੋ ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਤਾਕਤਾਂ ਜਿੰਨੀਆਂ ਵੀ ਹੈ, ਹਿੰਦੂਤਵਵਾਦੀ ਤਾਕਤਾਂ ਜਿਹੜੀਆਂ ਆ, ਇਹ ਭਾਰਤ ਦੇ ਵਿੱਚ ਇੱਕ ਉਹ ਕਲਚਰ ਥੋਪਣਾ ਚਾਹੁੰਦੀਆਂ ਜਿਹਦੇ 'ਚ ਜਿਹੜੀ ਬਾਕੀ ਧਾਰਮਿਕ ਘਟਨਾਵਾਂ ਆ ਉਹਨਾਂ ਦੀ ਪਛਾਣ ਬਿਲਕੁਲ ਖਤਮ ਹੋ ਜਾਏ, ਤੇ ਇਹ ਭਾਰਤ ਦੇ ਲੋਕ ਕਦੀ ਬਰਦਾਸ਼ਤ ਨਹੀਂ ਕਰਨਗੇ ਜੀ। ਤੇ ਜਿਹੜਾ ਜੀ ਨਾਲ ਹੀ ਆਪਾਂ ਇੱਕ ਜਿਹੜੀ ਜੀ ਗੱਲ ਕਰਦੇ ਹਾਂ ਸੁਖਬੀਰ ਬਾਦਲ ਹੁਣਾਂ ਦੀ, ਹੁਣੇ ਜਿਹੜਾ ਇੱਕ ਬਿਆਨ ਜਿਹੜਾ ਆਇਆ ਡੋਪਿੰਗ ਨੂੰ ਲੈ ਕੇ, ਜਿਹੜਾ ਟੈਸਟ ਜਿਹੜੇ ਆ ਉਹ ਉਹਨਾਂ ਨੇ ਕਰਤੇ ਸੀਗੇ ਵੀ ਜ਼ਰੂਰੀ ਉਹਨਾਂ ਸਾਰਿਆਂ 'ਤੇ ਹੋਣਗੇ ਜਿਹੜੇ ਸਰਕਾਰੀ ਨੌਕਰੀ ਕਰਦੇ ਆ। ਤਾਂ ਉੱਥੇ ਪੱਤਰਕਾਰਾਂ ਨੇ ਪੁੱਛਿਆ ਵੀ ਇਹ ਜਿਹੜੇ ਸਰਕਾਰ ਜਿਹੜੀ ਹੈਗੀ ਆ ਉਹ ਲੋਕਾਂ ਦੇ ਨੁਮਾਇੰਦੇ ਹੈਗੀ ਆ, ਤੇ ਜਿਹੜੇ ਵਿਧਾਇਕ ਆ ਇਹਨਾਂ ਦੇ ਵੀ ਜਿਹੜੇ ਡੋਪ ਟੈਸਟ ਹੋਣੇ ਚਾਹੀਦੇ ਆ। ਤਾਂ ਉਸਦੇ ਜਵਾਬ ਦੇ ਵਿੱਚ ਤਾਂ ਇਹਨਾਂ ਨੇ ਇਹ ਕਹਿ ਦਿੱਤਾ ਵੀ ਪਹਿਲਾਂ ਪੱਤਰਕਾਰ ਕਰਾਉਣ ਡੋਪ ਟੈਸਟ। ਇਹ ਕੀ ਮਜ਼ਾਕ ਹੀ ਹਰ ਇੱਕ ਚੀਜ਼ ਨੂੰ ਬਣਾ ਕੇ ਛੱਡਿਆ ਇਹਨਾਂ ਨੇ। ਇਹ ਜਦੋਂ ਹੰਕਾਰ ਸਤਾ ਦਾ ਹੋ ਜਾਂਦਾ ਤੇ ਇਸੇ ਤਰ੍ਹਾਂ ਹੁੰਦੀ ਹੈ। ਤੁਸੀਂ ਵਾਜਬ ਸਵਾਲਾਂ ਦੇ ਜਵਾਬ ਦੇਣ ਤੋਂ ਵੀ ਟਾਲਾ ਵੱਟਦੇ ਹੋ, ਹਰੇਕ ਚੀਜ਼ ਨੂੰ ਮਾਹੌਲ ਚੜਾ ਦਿੰਦੇ ਹੋ। ਇਹ ਹੰਕਾਰ ਤੋਂ ਬਿਨਾਂ ਕੁਝ ਨਹੀਂ ਹੈ। ਸਤਾ ਦਾ ਜਿਹੜਾ ਹੰਕਾਰ ਹੈ ਨਾ, ਇਹ ਬਹੁਤ ਬੁਰੀ ਚੀਜ਼ ਹੈ। ਇਹ ਅਲਟੀਮੇਟਲੀ ਉਹਦਾ ਨੁਕਸਾਨ ਕਰਦੀ ਹੈ ਜਿਹੜਾ ਹੰਕਾਰ 'ਚ ਹੁੰਦਾ ਜੀ। ਲੋਕ ਸਮਝਦੇ ਹੈ ਇਹ ਸਾਰੀ ਗੱਲ ਨੂੰ। ਲੋਕ ਇਸ ਦੇ ਮਾਮਲੇ ਦੇ ਉੱਤੇ ਓਵਰਆਲ, ਚਾਹੇ ਜਿੱਥੇ ਵੀ ਅਸੀਂ ਕਿਤੇ ਜਾਈਏ, ਅਸੀਂ ਹੁਣ ਜੇ ਮੈਂ ਵਿਦੇਸ਼ ਯਾਤਰਾ ਕਰਨੀ ਹੋਵੇ, ਮੈਡੀਕਲ ਤਾਂ ਮੈਨੂੰ ਆਪਣਾ ਦੇਣਾ ਹੀ ਪੈਂਦਾ ਜੀ। ਸੋ ਚਾਹੇ ਸਰਕਾਰੀ ਨੌਕਰੀ ਹੋਵੇ, ਪ੍ਰਾਈਵੇਟ ਅਦਾਰੇ ਹੋਣ, ਮੈਡੀਕਲ ਫਿਟਨੈਸ ਤਾਂ ਜਿਹੜੀ ਹੈ ਲਾਜ਼ਮੀ ਤੌਰ ਤੇ ਦੇਣੀ ਚਾਹੀਦੀ ਵੀ ਹੈ। ਈਵਨ ਹੁਣ ਤਾਂ ਵਿਆਹਾਂ ਦੇ ਵਿੱਚ ਵੀ ਹੋ ਗਿਆ ਵੀ ਹੋਰ ਚੀਜ਼ ਤੁਸੀਂ ਮੁੰਡੇ ਕੁੜੀ ਦੇ ਜਿਹੜੇ ਆਰਥਿਕ ਸਰੋਤ ਉਹ ਭਾਵੇਂ ਨਾ ਦੇਖੋ, ਪਰ ਘੱਟੋ ਘੱਟ ਮੁੰਡੇ ਕੁੜੀ ਦੇ ਜਿਹੜਾ ਮੈਡੀਕਲ ਜਿਹੜੇ ਟੈਸਟ ਆ ਉਹ ਜ਼ਰੂਰ ਇੱਕ ਦੂਜੇ ਨਾਲ ਸ਼ੇਅਰ ਕਰ ਲਓ, ਕਿਤੇ ਕੋਈ ਪ੍ਰੋਬਲਮ ਨਾ ਹੋਵੇ। ਪਰ ਸਵਾਲ ਹੈ ਵੀ ਇਹ ਸਾਰਾ ਕੁਝ ਸਰਕਾਰਾਂ ਦੇ ਵਿੱਚ ਬੈਠੇ ਲੋਕਾਂ ਤੇ ਲਾਗੂ ਕਿਉਂ ਨਹੀਂ ਹੁੰਦਾ? ਜਿਹੜੀ ਕੁਆਲੀਫਿਕੇਸ਼ਨ, ਮਿਨੀਮਮ ਕੁਆਲੀਫਿਕੇਸ਼ਨ ਜਿਹੜੀ ਉਹ ਲੋਕਾਂ ਤੇ ਲਾਗੂ ਕਰਨੀ ਹੈ। ਅੱਜ ਚਪੜਾਸੀ ਦੀ ਨੌਕਰੀ ਤੁਸੀਂ ਲੈਣੀ ਹੈ ਤੇ ਘੱਟੋ ਘੱਟ ਮਿਨੀਮਮ ਜਿਹੜੀ ਕੁਆਲੀਫਿਕੇਸ਼ਨ ਤੁਹਾਡੀ 8ਵੀਂ ਜਮਾਤ ਪਾਸ ਹੋਣੀ ਚਾਹੀਦੀ ਹੈ ਭਾਰਤ ਦੇ ਵਿੱਚ। ਜੇ ਤੁਸੀਂ MLA ਬਣਨਾ ਤੇ ਤੁਸੀਂ ਭਾਵੇਂ ਸਕੂਲ ਦੇ ਲਾਗੇ ਵੀ ਨਾ ਲੰਘੇ ਹੋਵੋ, ਤੁਹਾਨੂੰ ਊੜਾ ਜਿਹੜਾ ਵੀ ਨਾ ਆਉਂਦਾ ਹੋਵੇ,
ਤੁਹਾਡੇ ਕੋਲ ਪੈਸਾ ਚਾਹੀਦਾ, 4 ਬੰਦਿਆਂ ਦੇ ਵਿੱਚ ਉੱਠਣ ਬੈਠਣ ਦਾ ਥੋੜ੍ਹਾ ਮਾਹੌਲ ਜਿਹਾ ਬਣਾਇਆ ਹੋਣਾ ਚਾਹੀਦਾ ਅਤੇ ਸਿਆਸਤ ਦੇ ਨੇੜੇ ਹੋਣੇ ਚਾਹੀਦੇ। ਤੁਸੀਂ ਜਿੱਥੋਂ ਮਰਜ਼ੀ ਟਿਕਟ ਲੈ ਲਓ। 1 ਕਰੋੜ ਰੁਪਏ ਦੀ ਤਾਂ 100 ਕਰੋੜ ਰੁਪਏ ਤੇ ਰਾਜ ਸਭਾ ਦੀ ਸੀਟ ਵਿਕੀ ਖੁਦ ਕਾਂਗਰਸ ਪਾਰਟੀ ਦੇ ਆਗੂ ਨੇ ਦੱਸਿਆ ਸੀ। ਉੱਥੇ ਕੋਈ ਕੁਆਲੀਫਿਕੇਸ਼ਨ ਨਹੀਂ, ਉੱਥੇ ਕੋਈ ਉਮਰ ਨਹੀਂ। ਇੱਥੇ ਤਾਂ ਉਮਰ ਹੈ ਸਰਕਾਰੀ ਨੌਕਰੀ ਦੀ ਉਮਰ 58 ਸਾਲ ਜਾਂ 60 ਸਾਲ, ਪਰ 95 ਸਾਲ ਦੀ ਉਮਰ ਹੋ ਜਾਂਦੀ ਆ ਕਿਸੇ ਵੀ ਸਿਆਸੀ ਲੀਡਰ ਦੀ। ਲੱਤਾਂ ਜਿਹੜੀਆਂ ਸਵੇਆਂ 'ਚ ਹੁੰਦੀਆਂ, ਕੁਰਸੀ ਨਹੀਂ ਉਹ ਛੱਡਦਾ। ਜੀ ਜੀ। ਤੇ ਇੱਦਾਂ ਜਿਹੜਾ ਡੋਪ ਟੈਸਟ ਦਾ ਮਾਮਲਾ ਆ ਵੀ ਇਹ ਜਿਹੜੇ ਸਰਕਾਰਾਂ 'ਚ ਲੋਕ ਆ ਜਿਹੜੇ ਜਾਂਦੇ ਆ ਚੋਣ ਮੈਦਾਨ ਜਾਂਦੇ ਆ, ਜੇ ਉੱਥੇ ਹਲਫਨਾਮੇ ਦਿੰਦੇ ਆ, ਆਪਣੇ ਆਰਥਿਕ ਜਿਹੜੇ ਵੇਰਵੇ ਦਿੰਦੇ ਆ, ਬਾਕੀ ਸਾਰੇ ਵੇਰਵੇ ਦਿੰਦੇ ਆ, ਤੇ ਉੱਥੇ ਨਾਲ ਦੀ ਨਾਲ ਮੈਨੂੰ ਲੱਗਦਾ ਵੀ ਉੱਥੇ ਨਾਲ ਆਪਣਾ ਮੈਡੀਕਲ ਰਿਪੋਰਟ ਵੀ ਨਾਲ ਲਾਉਣੀ ਚਾਹੀਦੀ ਹੈ, ਕੱਲੇ ਡੋਪ ਟੈਸਟ ਦਾ ਮਾਮਲਾ ਨਹੀਂ। ਸੋ ਇਹ ਸਾਰੀਆਂ ਚੀਜ਼ਾਂ ਜੇ ਕਰਨੀ ਹੈ ਕੱਲ੍ਹ ਨੂੰ ਤਾਂ ਫਿਰ ਉਹਦੇ 'ਚ ਬਰੀ ਕਿਉਂ ਹੋਵੋ ਤੁਸੀਂ ਜੀ। ਤੁਸੀਂ ਹਾਲਤ ਇਹ ਦੇਖੋ ਵੀ ਐਡੀ ਹਾਲਤ ਸਰਕਾਰ ਦੀ ਇਹ ਆ ਵੀ ਪਿੱਛੇ ਜੇ ਕੋਕਾ ਕੋਲਾ ਤੇ ਜਿਹੜੀ ਹੈ ਨਾ ਉਹ ਪੈਪਸੀ ਦਾ ਰੌਲਾ ਪਿਆ ਕਿ ਉਹਦੇ 'ਚ ਬਹੁਤ ਵੱਡੇ ਪੱਧਰ ਤੇ ਰਸਾਇਣ ਹੈ ਜੀ ਜੀ, ਤੇ ਬਹੁਤ ਸਾਰੇ ਥਾਵਾਂ ਤੇ ਉਹਨੂੰ ਪਾਬੰਦ ਵੀ ਕੀਤਾ ਗਿਆ। ਸਾਰੇ ਭਾਰਤ ਦੇ ਲੋਕ ਕੋਕਾ ਕੋਲਾ ਤਾਂ ਪੈਪਸੀ ਪੀਦੇ, ਸਰਕਾਰ ਪਿਆ ਰਹੀ ਹੈ, ਪਰ ਲੋਕ ਸਭਾ ਦੀ ਕੰਟੀਨ ਦੇ ਵਿੱਚ ਪੈਪਸੀ ਤੇ ਕੋਕਾ ਕੋਲਾ ਬੈਨ ਹੈ। ਇਹਦਾ ਮਤਲਬ ਇਹ ਹੈ ਕਿ ਲੋਕ ਸਭਾ ਦੇ ਵਿੱਚ ਜਿਹੜੇ ਲੋਕ ਜਾਂਦੇ ਹੈ ਉਹ ਬੰਦੇ ਆ ਤੇ ਬਾਕੀ ਭਾਰਤ ਦਾ 1.25 ਅਰਬ ਬੰਦਾ ਜਿਹੜਾ ਕੀੜਾ ਮਕੌੜਾ ਉਹਨੂੰ ਜ਼ਹਿਰ ਪਿਆਈ ਜਿੰਨਾ ਮਰਜ਼ੀ ਪਿਆਈ ਜਾਓ। ਇਹ ਆ ਸਾਡੀਆਂ ਸਰਕਾਰ ਦੀਆਂ ਪਾਲਿਸੀਆਂ। ਇੱਥੋਂ ਪਤਾ ਲੱਗਦਾ ਸਰਕਾਰ ਦੀਆਂ ਤਰਜੀਹਾਂ ਕੀ ਹੈ, ਏਜੰਡੇ ਕੀ ਹੈ। ਬਾਕੀ ਸੁਖਬੀਰ ਬਾਦਲ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਹੈ ਉਹ ਕਾਫੀ ਲੰਮੇ ਸਮੇਂ ਤੋਂ ਰਾਜਨੀਤੀ 'ਚ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਡੇ ਬਾਦਲ ਤਾਂ ਪਿਛਲੇ 55 ਸਾਲ ਤੋਂ ਰਾਜਨੀਤੀ 'ਚ ਹੈ ਜੀ। ਤੇ ਜੇ ਹੁਣ ਵੀ ਉਹ ਇਸੇ ਤਰ੍ਹਾਂ ਰਾਜਨੀਤੀ ਨੂੰ ਲੈਂਦੇ ਆ ਮਖੌਲ ਵਜੋਂ ਜਾਂ ਹਾਸੇ ਠੱਠੇ ਵਜੋਂ ਹੀ, ਤਾਂ ਫਿਰ ਲੋਕ ਤਾਂ ਘੱਟੋ ਘੱਟ ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਨੇ ਦੱਸ ਦਿੱਤਾ ਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਲੋਕ ਜ਼ਰੂਰ ਆਪਣਾ ਰੋਸ ਜਿਹੜਾ ਹੈ ਉਹ ਦਰਜ ਕਰਾਉਣਗੇ ਜੀ ਜੀ। ਤੇ ਸੁਸ਼ੀਲ ਜੀ, ਆਪਾਂ ਆਪਣੀ ਅਗਲੀ ਗੱਲਬਾਤ ਆ ਉਸ ਦੇ ਵੱਲ ਵੱਧਦੇ ਹਾਂ। ਅਸ਼ੋਕ ਸਿੰਗਲਾ ਹੋਣਾ ਨੇ ਇੱਕ ਜਿਹੜਾ ਬਿਆਨ ਜਾਰੀ ਕੀਤਾ ਆ, ਉਹਨਾਂ ਨੇ ਇਹ ਕਹਿਤਾ ਵੀ ਪਾਕਿਸਤਾਨ ਨੂੰ ਹਿੰਦੁਸਤਾਨ ਦੇ ਵਿੱਚ ਰਲਾਇਆ ਹੀ ਸਮਝੋ। ਕੀ ਕਹਿਣਾ ਚਾਹੁੰਦੇ ਨੇ ਵੀ ਉਹ ਤੇ ਹਮਲਾ ਕਰਨਾ ਚਾਹੁੰਦੇ ਨੇ ਜਾਂ ਵੈਸੇ ਹੀ ਆਪੇ ਮਿਲ ਜਾਣਗੇ ਉਹ ਆ ਕੇ? ਪਹਿਲਾਂ ਬੜਾ ਇੱਕ ਕਿਸਮ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਤਾਂ ਗੁਆਂਢੀਆਂ ਨਾਲ ਸੰਬੰਧ ਬੜੇ ਚੰਗਾ ਰੱਖਾਂਗੇ। ਨਰਿੰਦਰ ਮੋਦੀ ਹੋਰਾਂ ਨੇ ਜਦੋਂ ਸਹੁੰ ਚੁੱਕ ਸਮਾਗਮ ਸੀ ਨਵਾਜ਼ ਸ਼ਰੀਫ ਨੂੰ ਬੁਲਾਇਆ ਗਿਆ ਜੀ, ਅਸੀਂ ਵੀ ਪ੍ਰਸ਼ੰਸਾ ਕੀਤੀ, ਚੰਗੀ ਗੱਲ ਹੈ। ਪਰ ਨਾਲ ਦੀ ਨਾਲ ਅਸੀਂ ਯਾਦ ਦਵਾਇਆ ਕਿ ਇਹੀ ਨਰਿੰਦਰ ਮੋਦੀ ਚੋਣ ਪ੍ਰਚਾਰ ਦੇ ਦੌਰਾਨ ਬੜੇ ਗਰਮ ਕਿਸਮ ਦੇ ਭਾਸ਼ਣ ਕਰਦੇ ਰਹੇ ਨੇ ਪਾਕਿਸਤਾਨ ਦੇ ਖਿਲਾਫ। ਅਸੀਂ ਇਹ ਨਹੀਂ ਕਹਿੰਦੇ ਕਿ ਪਾਕਿਸਤਾਨ ਦੇ ਲੋਕ ਜਾਂ ਪਾਕਿਸਤਾਨ ਦੇ ਵਿੱਚ ਇੱਦਾਂ ਦੀਆਂ ਧਿਰਾਂ ਨਹੀਂ ਜਿਹੜੀਆਂ ਭਾਰਤ ਦੇ ਖਿਲਾਫ ਭੜਕਾਊ ਬਿਆਨਬਾਜ਼ੀ ਨਹੀਂ ਕਰਦੀਆਂ, ਉਹ ਵੀ ਕਰਦੀਆਂ, ਪਰ ਅਸੀਂ ਉੱਦਾਂ ਦੇ ਨਹੀਂ ਹੈ। ਜੇ ਅਸੀਂ ਵੱਡੇ ਭਰਾ ਦੀ ਹੈਸੀਅਤ ਵਿੱਚ ਹੈ, ਜੇ ਕਿਸੇ ਨੇ ਜਦੋਂ ਕੋਈ ਇਹ ਕਹਿੰਦਾ ਵੀ ਜਦੋਂ ਕੋਈ ਰਿਸ਼ਵਤ ਲੈਂਦਾ, ਬਾਈ ਦੀ ਮਿਸਾਲ ਦੇ ਤੌਰ ਤੇ ਕਹਿੰਦਾ, ਜਦੋਂ ਕੋਈ ਰਿਸ਼ਵਤ ਲੈਂਦਾ ਤੇ ਉਹਨੂੰ ਜਦੋਂ ਇਹ ਕਿਹਾ ਜਾਂਦਾ ਤੂੰ ਰਿਸ਼ਵਤ ਲਈ ਹੈ ਤੇ ਮੋਦੀ ਜਵਾਬ ਹੀ ਦੇਵੇ ਹਾਂ ਲਈ ਹੈ, ਸਾਲ ਪਹਿਲਾਂ ਤੂੰ ਵੀ ਤਾਂ ਲਈ ਸੀ। ਤੇਰੇ ਮੇਰੇ 'ਚ ਫਰਕ ਰਹਿ ਗਿਆ। ਸਵਾਲ ਇਹ ਹੈ ਕਿ ਭਾਰਤ ਇੱਕ ਵੱਡੀ ਸ਼ਕਤੀ ਦੇ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਜਿਹੜਾ ਹੈ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਦੇ ਵਿੱਚ ਇਹਦੇ ਦਾਅਵੇ ਹੈ। ਪਿਛਲੀ ਸਰਕਾਰ ਦੇ ਵੀ ਦਾਅਵੇ ਸੀ, ਇਹ ਸਰਕਾਰ ਦੇ ਵੀ ਦਾਅਵੇ ਅਸੀਂ ਬੜੀ ਵੱਡੀ ਸ਼ਕਤੀ ਬਣ ਜਾਣਾ, ਦੁਨੀਆ ਦੀ ਵੱਡੀ ਆਰਥਿਕ ਸ਼ਕਤੀ ਹੋ ਜਾਣਾ। ਜੇ ਤੁਸੀਂ ਦੁਨੀਆ ਦੀ ਵੱਡੀ ਆਰਥਿਕ ਸ਼ਕਤੀ ਹੋ ਜਾਣਾ ਹੈ ਤੇ ਫਿਰ ਗੁਆਂਢ ਦੇ ਨਾਲ ਜਿੰਨੀ ਦੇਰ ਤੱਕ ਤੁਹਾਡੇ ਰਿਸ਼ਤੇ ਬਿਹਤਰ ਨਹੀਂ ਤਾਂ ਉਸ ਆਰਥਿਕ ਸ਼ਕਤੀ ਨੂੰ ਤੁਸੀਂ ਕੀ ਕਰੋਗੇ? ਸਭ ਤੋਂ ਪਹਿਲਾਂ ਗੁਆਂਢੀ ਹੈ ਕਿ ਜੇ ਗੁਆਂਢ ਦੇ ਵਿੱਚ ਸੁੱਖ ਆਰਾਮ ਨਹੀਂ, ਗੁਆਂਢ ਦੇ ਵਿੱਚ ਅੱਗਾਂ ਲੱਗੀਆਂ ਹੋਈਆਂ ਤੇ ਤੁਹਾਡੇ ਘਰ ਤੇ ਵੀ ਉਹ ਸੇਕ ਪਹੁੰਚਣਾ ਹੈ। ਨਰਿੰਦਰ ਮੋਦੀ ਸਾਹਿਬ ਨੇ ਜਦੋਂ ਉਹਨਾਂ ਨੂੰ ਬੁਲਾਇਆ ਨਵਾਜ਼ ਸ਼ਰੀਫ ਨੂੰ, ਅਸੀਂ ਬੜੀ ਸਿਫਤ ਕੀਤੀ, ਅਸੀਂ ਕਿਹਾ ਵੀ ਇਹਦੀ ਕੰਟੀਨਿਊਟੀ ਚਾਹੀਦੀ, ਇਹਦੀ ਲਗਾਤਾਰਤਾ ਚਾਹੀਦੀ ਹੈ। ਉਹ ਵੀ ਨਰਿੰਦਰ ਮੋਦੀ ਲੇਹ ਦੇ ਵਿੱਚ ਜਾਂਦੇ ਆ, ਲਦਾਖ ਦੇ ਵਿੱਚ, ਤੇ ਕਹਿ ਦਿੰਦੇ ਆ ਕਿ ਪਾਕਿਸਤਾਨ ਦੇ ਵਿੱਚ ਤਾਂ ਦਾਮੀ ਨਹੀਂ ਕਿ ਸਾਡੇ ਨਾਲ ਸਿੱਧੀ ਲੜਾਈ ਲੜ ਸਕੇ। ਠੀਕ ਹੈ, ਘੁਸਪੈਠ ਹੁੰਦੀ ਹੈ, ਜੰਗਬੰਦੀ ਦੀ ਬਾਰ-ਬਾਰ ਉਲੰਘਣਾ ਕਰਦਾ ਪਾਕਿਸਤਾਨ ਦਾ ਇਲਜ਼ਾਮ ਹੈ ਕਿ ਅਸੀਂ ਕਰਦੇ ਜੰਗਬੰਦੀ ਦੀ ਉਲੰਘਣਾ। ਮੈਂ ਕਿਸੇ ਦੀ ਗੱਲ ਨਹੀਂ ਕਰਦਾ, ਮੈਂ ਤਾਂ ਇਹ ਕਹਿਣਾ ਹੈ ਕਿ ਦੋਵਾਂ ਮੁਲਕਾਂ ਨੂੰ ਆਪਣੇ ਰਿਸ਼ਤੇ ਬਿਹਤਰ ਕਰਨੇ ਚਾਹੀਦੇ ਹੈ ਤੇ ਰਿਸ਼ਤੇ ਬਿਹਤਰ ਕਰਨ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹਕੂਮਤ ਦੀ ਸਭ ਤੋਂ ਉੱਪਰਲੀ ਕੁਰਸੀ ਤੇ ਬੈਠੇ ਲੋਕਾਂ ਦੀ ਹੁੰਦੀ ਹੈ। ਉਦੋਂ ਜੇ ਨਵਾਜ਼ ਸ਼ਰੀਫ ਦੀ ਜ਼ਿੰਮੇਵਾਰੀ ਹੈ, ਜਦੋਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਜ਼ਿੰਮੇਵਾਰੀ ਹੈ। ਪਰ ਜਦੋਂ ਪ੍ਰਧਾਨ ਮੰਤਰੀ ਇਹ ਕਹਿੰਦੇ ਹੈ ਕਿ ਉਹਦੇ 'ਚ ਦਾਮੀ ਨਹੀਂ, ਪਾਕਿਸਤਾਨ ਸਾਡੇ ਨਾਲ ਸਿੱਧੀ ਲੜਾਈ ਲੜ ਸਕੇ, ਤੇ ਫਿਰ ਅਸ਼ੋਕ ਸਿੰਘਲ ਇਹ ਕਹਿ ਦਿੰਦੇ ਆ, ਜਿਹੜੇ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਆਪਣੇ ਆਪ ਨੂੰ ਕਹਿੰਦੇ ਆ, ਵੀ ਪਾਕਿਸਤਾਨ ਤਾਂ ਮਰਜ ਹੋਇਆ ਲਓ ਭਾਰਤ ਦੇ ਵਿੱਚ ਜੀ। ਇਹ ਕਿੰਨੀਆਂ ਗੈਰ ਵਿਗਿਆਨਕ ਗੱਲਾਂ ਹੈ।
ਇਹ ਪੋਸੀਬਿਲਿਟੀ ਕਿਵੇਂ ਹੋ ਸਕਦੀ ਹੈ? ਪਾਕਿਸਤਾਨ ਜਿਹੜਾ 10 ਲੱਖ ਜ਼ਿੰਦਗੀਆਂ ਤਬਾਹ ਹੋਣ ਤੋਂ ਬਾਅਦ ਦੋਹਾਂ ਪਾਸਿਆਂ ਤੋਂ ਪਾਕਿਸਤਾਨ ਹੋਂਦ 'ਚ ਆਇਆ 14 ਅਗਸਤ 1947 ਨੂੰ, ਉਹ ਪਾਕਿਸਤਾਨ ਤੇ ਭਾਰਤ ਦੇ ਨਾਲ ਜਿਹੜੀ ਵਾਹਗਾ ਬਾਰਡਰ ਹੈ ਨਾ, ਕੰਡਿਆਲੀ ਬਾੜ ਲੱਗੀ ਹੋਈ, ਉਹ ਬਰਲਨ ਦੀ ਕੰਧ ਨਹੀਂ ਹੈ ਜਿਹੜੀ ਵਾਹਗਾ ਬਾਰਡਰ ਤੇ ਜਿਹੜੀ ਕੰਡਿਆਲੀ ਤਾਰ ਹਟਾ ਲਈ ਜਾਏਗੀ। ਇਹ ਮੰਨ ਲੈਣਾ ਚਾਹੀਦਾ ਕਿ ਹੁਣ ਇਹ ਪੂਰਨ ਦੋ ਮੁਲਕ ਨੇ। ਪਾਕਿਸਤਾਨ ਜਿਹੜਾ ਵੱਖਰੇ ਤੌਰ ਤੇ ਆਪਣਾ ਮੁਲਕ ਹੈ ਤੇ ਭਾਰਤ ਆਪਣਾ ਮੁਲਕ ਹੈ ਤੇ ਬੰਗਲਾਦੇਸ਼ ਵੱਖਰਾ ਮੁਲਕ ਹੈ। ਇਹ ਮੰਨ ਲੈਣਾ ਚਾਹੀਦਾ, ਇਹ ਹਕੀਕਤ ਹੈ। ਇਸ ਹਕੀਕਤ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਪਰ ਕਿਉਂਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਰਾਜਨੀਤੀ ਵੀ RSS ਦੀ ਰਾਜਨੀਤੀ ਦੇ ਨੇੜੇ ਤੇੜੇ ਦੀ ਰਾਜਨੀਤੀ ਹੈ, ਹਿੰਦੂਤਵਵਾਦੀ ਰਾਜਨੀਤੀ ਹੈ। ਉਹ ਲੋਕਾਂ ਨੂੰ ਇਸ ਤਰ੍ਹਾਂ ਮੈਸੇਜ ਕਨਵੇ ਕਰਦੇ ਆ, ਖਾਸ ਤੌਰ ਦੇ ਉੱਤੇ ਜਿਹੜੀ ਹਿੰਦੂ ਕੱਟੜਪੰਥੀ ਜਿਹੜੀ ਹੈ ਜਾਂ ਫਿਰਕਾਪ੍ਰਸਤੀ ਜਿਹੜੀ ਹੈ, ਉਹਨੂੰ ਆਪਣੇ ਨਾਲ ਜੋੜ ਕੇ ਰੱਖਣ ਵਾਸਤੇ ਉਹ ਪਾਕਿਸਤਾਨ ਦੇ ਖਿਲਾਫ ਇਸ ਕਿਸਮ ਦੇ ਤੱਤੇ ਬਿਆਨ ਦਿੰਦੇ ਆ। ਇੱਥੇ ਪਾਕਿਸਤਾਨ 'ਚ ਕੁਝ ਤਰ੍ਹਾਂ ਬੈਠੀਆਂ ਜਿਹੜੀਆਂ ਮੁਸਲਿਮ ਕੱਟੜਪੰਥੀ ਤਾਕਤ ਹੈ, ਜਿੱਦਾਂ ਹਾਫਿਜ਼ ਸਈਦ ਉੱਥੇ ਬੈਠਾ ਹੈ, ਉਹ ਲੋਕ ਉੱਥੇ ਇੱਦਾਂ ਦੇ, ਇਹ ਤੁਸੀਂ ਕਹਿ ਸਕਦੇ ਹੋ ਕਿ ਭਾਰਤ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਅਸ਼ੋਕ ਸਿੰਘਲ ਵਰਗੇ ਹੈ ਤੇ ਉਧਰ ਹਾਫਿਜ਼ ਸਈਦ ਵਰਗੇ ਲੋਕ ਜਿਹੜੇ ਇੱਕ ਦੂਜੇ ਮੁਲਕ ਦੇ ਖਿਲਾਫ ਇਸ ਤਰ੍ਹਾਂ ਦੀ ਭੜਕਾਊ ਬਿਆਨਬਾਜ਼ੀ ਕਰਦੇ ਆ, ਭਾਸ਼ਣਬਾਜ਼ੀ ਕਰਦੇ ਆ। ਇਹਨਾਂ ਲੋਕਾਂ ਦਾ ਕੰਮ ਹੀ, ਇਹਨਾਂ ਦੀ ਹੱਟੀ ਏਦਾਂ ਚੱਲਦੀ ਹੈ ਜਿੱਦਾਂ ਬਾਲਾ ਸਾਹਿਬ ਠਾਕਰੇ ਕਰਦੇ ਹੁੰਦੇ ਸੀ। ਹੁਣ ਉਧਰ ਠਾਕਰੇ ਸ਼ਿਵ ਸੈਨਾ ਦੇ ਪ੍ਰੈਜ਼ੀਡੈਂਟ ਬਾਲਾ ਸਾਹਿਬ ਠਾਕਰੇ ਪਾਕਿਸਤਾਨ ਦੇ ਖਿਲਾਫ ਉਹਦਾ ਪੱਕਾ ਹੀ ਸੀ, ਉਹਨੇ ਬੋਲਣਾ ਹੀ ਬੋਲਣਾ। ਪਾਕਿਸਤਾਨ ਦੀ ਕ੍ਰਿਕਟ ਟੀਮ ਖੇਡਣ ਆਏਗੀ ਤਾਂ ਪਿੱਚਾਂ ਕੁੱਟ ਦਿੱਤੀਆਂ ਜਾਣਗੀਆਂ। ਪਾਕਿਸਤਾਨ ਤੋਂ ਕੋਈ ਗਾਇਕ ਕਲਾਕਾਰ ਆ ਰਿਹਾ, ਉਹਦਾ ਵਿਰੋਧ ਹੋਵੇਗਾ। ਜੇ ਭਾਰਤ ਦਾ ਕੋਈ ਕਲਾਕਾਰ ਪਾਕਿਸਤਾਨ ਜਾ ਰਿਹਾ, ਉਹਦਾ ਵਿਰੋਧ ਹੋ ਜਾਏ। ਇਹ ਜਿਹੜੀਆਂ ਚੀਜ਼ਾਂ ਆ, ਇਹ ਆਪਣੀ ਜਿਹੜੀ ਕੱਟੜਵਾਦੀ ਜਿਹੜੀ ਪੋਲੀਟਿਕਸ ਆ ਉਹਨੂੰ ਕਾਇਮ ਰੱਖਣ ਲਈ ਕੀਤੀਆਂ ਜਾਂਦੀਆਂ, ਤਾਂ ਜੋ ਜਿਹੜਾ ਅਨਸਰ ਇਸ ਕਿਸਮ ਦਾ ਉਹ ਉਹਨਾਂ ਤੋਂ ਦੂਰ ਨਾ ਛਿਟਕ ਜਾਏ। ਸੋ ਇਹਦੀ ਮਨਸ਼ਾ ਇਹਦੇ ਵਿੱਚੋਂ ਸਿਰਫ ਇਹੀ ਨਿਕਲਦੀ ਹੈ। ਪੋਸੀਬਿਲਿਟੀ ਕਿਸੇ ਵੀ ਕਿਸਮ ਦੀ ਕਦੀ ਨਹੀਂ ਹੋਈ ਵੀ ਭਾਰਤ ਦੇ ਵਿੱਚ ਪਾਕਿਸਤਾਨ ਮਰਦ ਹੋ ਜਾਏਗਾ। ਭਾਰਤ ਆਪਣਾ ਇਸ ਵੇਲੇ ਜਿੰਨਾ ਕੁ ਹੈ ਉਹਨੂੰ ਸਾਂਭ ਲਵੇ, ਇਹ ਬਹੁਤ ਵੱਡੀ ਗੱਲ ਹੈ। ਜੀ, ਅਗਲੀ ਗੱਲ ਕਰਦੇ ਹਾਂ ਆਪਾਂ ਜਿਹੜੇ ਜੀ ਪਾਰਲੀਮੈਂਟ ਦੀ। ਉੱਥੇ ਜਿਹੜੇ ਸਪੀਕਰ ਆ ਉਹਨਾਂ ਨੇ ਜਿਹੜੇ ਕਾਂਗਰਸ ਦੇ ਨੂੰ ਜਿਹੜੀ ਆਪੋਜੀਸ਼ਨ ਦੇ ਜਿਹੜੇ ਵਿਰੋਧੀ ਧਿਰ ਦੇ ਨੇਤੇ ਦਾ ਜਿਹੜਾ ਅਹੁਦਾ ਆ ਉਹ ਵੀ ਨਹੀਂ ਦਿੱਤਾ। ਕੀ ਹਾਲਾਤ ਆ ਜੀ ਕਾਂਗਰਸ ਦੇ? ਕਾਂਗਰਸ ਅੱਜ ਆਪਣੇ ਇਤਿਹਾਸ ਦੇ ਸਭ ਤੋਂ ਮਾੜੇ ਦੌਰ ਤੋਂ ਗੁਜ਼ਰ ਰਹੀ ਹੈ ਤੇ ਉੱਥੇ ਲਗਾਤਾਰ ਜ਼ੋਰ ਅਜ਼ਮਾਈ ਚੱਲ ਰਹੀ ਸੀ। ਕਾਂਗਰਸ ਪਾਰਟੀ ਦਾ ਇਹ ਕਹਿਣਾ ਸੀ ਜਾਂ ਇਹ ਲੌਜਿਕ ਸੀ ਕਿ ਤੁਸੀਂ ਕਾਂਗਰਸ ਪਾਰਟੀ ਦੇ ਨਾਲ ਜਿਹੜੀਆਂ ਪਾਰਟੀਆਂ ਹੈ ਜਿਹੜੀਆਂ UP ਦੇ ਵਿੱਚ ਸ਼ਾਮਲ ਹੈ, ਉਹਨਾਂ ਨੂੰ ਮਿਲਾ ਕੇ ਦੇਖੋ ਸਾਡੇ ਕੋਲ ਕਿੰਨੀ ਗਿਣਤੀ। ਇਸ ਕਰਕੇ ਵੱਡੀ ਪਾਰਟੀ ਹੋਣ ਕਰਕੇ ਕਾਂਗਰਸ ਪਾਰਟੀ ਨੂੰ ਓਪੋਜੀਸ਼ਨ ਦਾ ਜਿਹੜਾ ਲੀਡਰ ਦਾ ਜਿਹੜਾ ਅਹੁਦਾ ਮਿਲਣਾ ਚਾਹੀਦਾ। ਇਹਦੇ ਤੇ ਕਾਫੀ ਜ਼ਿਆਦਾ ਗੱਲਬਾਤ ਹੁੰਦੀ ਰਹੀ ਹੈ, ਪਰ ਅਲਟੀਮੇਟਲੀ ਸੁਮਿਤਰਾ ਮਹਾਜਨ ਨੇ, ਲੋਕ ਸਭਾ ਸਪੀਕਰ ਨੇ ਦੱਸ ਦਿੱਤਾ ਵੀ ਕਾਂਗਰਸ ਪਾਰਟੀ ਜਿਹੜੀ ਹੈ ਉਹਨੂੰ ਓਪੋਜੀਸ਼ਨ ਦਾ ਰੁਤਬਾ ਦੇ ਦਿੱਤਾ ਜਾ ਸਕਦਾ, ਓਪੋਜੀਸ਼ਨ ਦੀ ਲੀਡਰੀ ਜਿਹੜੀ ਉਹਨੂੰ ਨਹੀਂ ਮਿਲ ਸਕਦੀ। ਇਹ ਬਹੁਤ ਵੱਡਾ ਝਟਕਾ ਕਾਂਗਰਸ ਪਾਰਟੀ ਵਾਸਤੇ। ਜਿਹੜੀ ਪਾਰਟੀ 130 ਸਾਲ ਪੁਰਾਣੀ ਪਾਰਟੀ ਹੋਵੇ ਤੇ ਬਹੁਤ ਲੰਮਾ ਸਮਾਂ ਜਿਹਨੇ ਭਾਰਤ ਤੇ ਰਾਜ ਕੀਤਾ ਹੋਵੇ ਤੇ ਹੁਣੇ 10 ਸਾਲ ਲਗਾਤਾਰ ਰਾਜ ਕਰਕੇ ਉਹ ਸੱਤਾ ਤੋਂ ਬਾਹਰ ਆਈ ਹੋਵੇ, ਉਸ ਪਾਰਟੀ ਦੇ ਸੱਤਾ ਤੋਂ ਬਾਹਰ ਆਉਂਦੇ ਹੀ ਉਹਨੂੰ ਓਪੋਜੀਸ਼ਨ ਦੇ ਲੀਡਰ ਦਾ ਰੁਤਬਾ ਵੀ ਨਾ ਮਿਲੇ, ਤਾਂ ਇਹਦਾ ਭਾਵ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਬਹੁਤ ਬੁਰੀ ਤਰ੍ਹਾਂ ਦੇਸ਼ ਪੱਧਰ ਦੇ ਉੱਤੇ ਖੁਰ ਗਈ ਹੈ। ਕਿਉਂਕਿ 10% ਜਿਹੜੀ ਟੋਟਲ ਸੀਟਾਂ ਉਹਦਾ 10% ਘੱਟੋ ਘੱਟ ਲੈਣਾ ਪੈਂਦਾ ਜੇ ਤੁਸੀਂ ਓਪੋਜੀਸ਼ਨ ਦੀ ਲੀਡਰੀ ਹਾਸਿਲ ਕਰਨੀ ਹੈ। ਤੇ ਕਾਂਗਰਸ ਪਾਰਟੀ ਕੋਲ 44 ਸੀਟਾਂ, ਉਹ 44 ਸੀਟਾਂ ਦੇ ਨਾਲ ਟੈਕਨੀਕਲੀ ਕਾਂਗਰਸ ਪਾਰਟੀ ਓਪੋਜੀਸ਼ਨ ਦੀ ਲੀਡਰੀ ਹਾਸਲ ਨਹੀਂ ਕਰ ਸਕਦੀ। ਇਹਦੇ ਤੇ ਫੈਸਲਾ ਜਾਂ ਮੋਹਰ ਜਿਹੜੀ ਉਹ ਲਾ ਦਿੱਤੀ ਗਈ ਹੈ ਤੇ ਇਹ ਕਾਂਗਰਸ ਪਾਰਟੀ ਦੇ ਮੰਥਨ ਦਾ ਦੌਰ ਹੈ। ਕਾਂਗਰਸ ਪਾਰਟੀ ਆਪਣੇ ਆਪ ਨੂੰ ਰਿਵਿਊ ਕਰੇ ਵੀ ਉਹ ਪਾਰਟੀ ਜਿਹੜੀ ਹਾਲੇ ਵੀ ਭਾਰਤ ਦੇ ਹਰ ਸੂਬੇ ਦੇ ਵਿੱਚ ਹੈ। ਭਾਰਤੀ ਜਨਤਾ ਪਾਰਟੀ ਹਾਲੇ ਭਾਰਤ ਦੇ ਹਰ ਖੂੰਜੇ 'ਚ ਨਹੀਂ ਹੈ, ਉਹਦੇ ਬਾਵਜੂਦ ਉਹ ਹਕੂਮਤ ਦੇ ਵਿੱਚ ਉਹਦੇ ਕਾਰਨ ਹੈ ਜਿੱਦਾਂ ਮੈਂ ਜ਼ਿਕਰ ਕੀਤਾ। ਕਾਂਗਰਸ ਪਾਰਟੀ ਤਾਂ ਹਾਲੇ ਵੀ ਦੇਸ਼ ਦੇ ਹਰ ਖੂੰਜੇ 'ਚ, ਹਰ ਪਿੰਡ 'ਚ ਹੈ, ਉਹਦੇ ਬਾਵਜੂਦ ਕਾਂਗਰਸ ਪਾਰਟੀ ਦੀ 44 ਸੀਟਾਂ ਤੇ ਸਿਮਟ ਜਾਂਦੀ ਹੈ ਤੇ ਕਾਂਗਰਸ ਪਾਰਟੀ ਦੇ ਮੰਥਨ ਦਾ ਦੌਰ ਹੈ। ਕਾਂਗਰਸ ਪਾਰਟੀ ਆਪਣੇ ਜਿਹੜੀ ਲੀਡਰਸ਼ਿਪ ਜਿਹੜੀ ਹੁਣ ਖੁੱਲ ਰਹੀ ਹੈ, ਹਰਿਆਣੇ ਦੇ ਵਿੱਚ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਲੀਡਰ ਉਹਨੂੰ ਛੱਡ ਕੇ ਜਾ ਰਹੇ ਹੈ, ਪੰਜਾਬ ਦੇ ਵਿੱਚ ਹੀ ਦਿੱਕਤ ਆ ਰਹੀ ਹੈ ਤੇ ਕਾਂਗਰਸ ਪਾਰਟੀ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਕਾਂਗਰਸ ਪਾਰਟੀ ਨੂੰ ਆਪਣਾ ਆਤਮ ਮੰਥਨ ਕਰਨਾ ਚਾਹੀਦਾ ਕਿ ਉਹਨੇ ਪਿਛਲੇ ਸਮੇਂ ਜਿਹੜੀਆਂ ਗਲਤੀਆਂ ਕੀਤੀਆਂ ਤੇ ਫਿਰ ਸ਼ਾਇਦ ਮੁੜ ਕੇ ਕਾਂਗਰਸ ਪਾਰਟੀ ਪੈਰਾ ਸਿਰ ਹੋ ਸਕੇ। ਜੀ
ਜੀ। ਅਤੇ ਕਾਂਗਰਸ ਦੀ ਹੀ ਗੱਲ ਜਿਹੜੀ ਅਗਲੀ ਆਪਾਂ ਕਰਦੇ ਹਾਂ, ਜਗਮੀਤ ਬਰਾੜ ਆ, ਉਹਨਾਂ ਦੇ ਵੱਲੋਂ ਪਾਰਟੀ ਹਾਈ ਕਮਾਂਡ ਦੇ ਉੱਤੇ ਜਿਹੜੇ ਹਮਲੇ ਲਗਾਤਾਰ ਜਾਰੀ ਨੇ। ਜਗਮੀਤ ਬਰਾੜ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚ ਮੁਕਾਬਲਤਨ ਇਮਾਨਦਾਰ ਆਗੂ ਹੈ। ਜਗਮੀਤ ਬਰਾੜ ਦਾ ਜਿਹੜੀ ਹਿਸਟਰੀ ਹੋਈ ਹੈ ਕਿ ਉਹ ਕਦੇ ਵੀ ਇੱਕ ਰਵਾਇਤੀ ਖਾਕੇ 'ਚ ਫਿੱਟ ਨਹੀਂ ਹੋਏ। ਇੱਕ ਵਾਰ ਉਹਨਾਂ ਨੇ ਦੁਖੀ ਹੋ ਕੇ ਨਰਾਇਣ ਦੱਤ ਤਿਵਾੜੀ ਦੀ ਅਗਵਾਈ ਵਾਲੀ ਪਾਰਟੀ ਜਿਹੜੀ ਤਿਵਾੜੀ ਕਾਂਗਰਸ ਉਹਨੇ ਬਣਾਈ ਸੀ ਉਹ ਵੀ ਜੁਆਇਨ ਕਰ ਲਈ ਸੀ। ਬਾਅਦ 'ਚ ਕਾਂਗਰਸ 'ਚ ਆਏ। ਬਾਦਲਾਂ ਦੇ ਖਿਲਾਫ ਜੇ ਕਿਸੇ ਨੇ ਪਹਿਲਾਂ ਲੜਾਈ ਦੇਣ ਦੀ ਹਿੰਮਤ ਕੀਤੀ ਪੰਜਾਬ ਦੇ ਵਿੱਚ, ਉਹ ਜਗਮੀਤ ਬਰਾੜ ਸੀ। ਸੁਖਬੀਰ ਬਾਦਲ ਨੂੰ ਹਰਾ ਕੇ MP ਬਣੇ। ਇਹਨਾਂ ਚੋਣਾਂ ਦੇ ਵਿੱਚ ਜਗਮੀਤ ਬਰਾੜ ਇੱਕ ਵਾਹਦ ਆਗੂ ਸੀ ਜਿਹਨੇ ਕਿਹਾ ਵੀ ਮੈਨੂੰ ਕਿਤੋਂ ਵੀ ਚੋਣ ਲੜਾ ਲਓ, ਚਾਹੇ ਫਰੀਦਕੋਟ ਤੋਂ ਲੜਾਓ, ਚਾਹੇ ਫਿਰੋਜ਼ਪੁਰ ਤੋਂ, ਚਾਹੇ ਅੰਮ੍ਰਿਤਸਰੋਂ। ਬਾਕੀ ਜਿੰਨੀ ਵੀ ਕਾਂਗਰਸ ਦੀ ਲੀਡਰਸ਼ਿਪ ਸੀ ਉਹ ਸਾਰੀ ਦੌੜ ਰਹੀ ਸੀ, ਨਹੀਂ ਅਸੀਂ ਨਹੀਂ ਚੋਣ ਲੜਨੀ, ਅਸੀਂ ਨਹੀਂ ਚੋਣ ਲੜਨੀ। ਕੈਪਟਨ ਅਮਰਿੰਦਰ ਨੂੰ ਵੀ ਧੱਕੇ ਨਾਲ ਚੋਣ ਲੜਵਾਈ ਗਈ, ਪ੍ਰਤਾਪ ਸਿੰਘ ਬਾਜਵਾ ਨੂੰ ਵੀ। ਜੀ। ਜਗਮੀਤ ਬਰਾੜ ਇੱਕ ਵਾਰ ਲੀਡਰ ਸੀ, ਕਹਿੰਦਾ ਮੈਂ ਲੜ ਲੂ ਕਰ, ਉਹਨੂੰ ਲੜਾਇਆ ਨਹੀਂ ਗਿਆ। ਜਗਮੀਤ ਬਰਾੜ ਦੇ ਮਨ 'ਚ ਕੁਝ ਗੁੱਸੇ ਆ, ਕੁਝ ਗਿਲੇ ਆ, ਤੇ ਮੈਂ ਸਮਝਦਾ ਉਹਨੇ ਗੁੱਸੇ ਗਿਲੇ ਵਾਜਬ ਹੈ, ਕਿਉਂਕਿ ਮਾਸ ਲੀਡਰ ਦੇ ਤੌਰ ਦੇ ਉੱਤੇ ਜੇ ਦੇਖਣਾ ਹੋਵੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਤੇ ਉਹ ਜਗਮੀਤ ਬਰਾੜ ਮੈਂ ਸਮਝਦਾ ਕਿ ਉਹ ਸਭ ਤੋਂ ਮਹੱਤਵਪੂਰਨ ਹੈ। ਪਰ ਜਗਮੀਤ ਬਰਾੜ ਨੂੰ ਕਦੇ ਵੀ ਉਹਦੀ ਰਾਜਨੀਤਿਕ ਹੈਸੀਅਤ ਦੇ ਮੁਤਾਬਕ ਰੁਤਬੇ ਨਹੀਂ ਦਿੱਤੇ ਗਏ। ਉਹਨੂੰ ਉਮੀਦ ਸੀ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਬਣਨਗੇ। ਇੱਕ ਵਾਰ ਇੱਦਾਂ ਦਾ ਮਾਹੌਲ ਵੀ ਬਣਿਆ, ਪਰ ਉਦੋਂ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਉਹਨੂੰ ਉਮੀਦ ਸੀ ਕਿ ਪੰਜਾਬ ਕਾਂਗਰਸ ਦਾ ਉਹਨੂੰ ਪ੍ਰਧਾਨ ਬਣਾਇਆ ਜਾਏਗਾ, ਉਹਨੂੰ ਪ੍ਰਧਾਨ ਨਹੀਂ ਬਣਾਇਆ ਗਿਆ। ਦੁਖੀ ਹੋ ਕੇ ਉਹਨੇ ਕਿਹਾ ਵੀ ਜੇ ਮੈਂ ਪੰਜਾਬ ਕਾਂਗਰਸ ਦਾ ਪ੍ਰਧਾਨ ਹੁੰਦਾ ਤੇ ਪੰਜਾਬ ਦੇ ਵਿੱਚ ਅੱਜ ਕਾਂਗਰਸ ਪਾਰਟੀ ਦੀ ਸਰਕਾਰ ਹੋਣੀ ਸੀ। ਫਿਰ ਉਹਨੇ ਇੱਕ ਚਿੱਠੀ ਲਿਖ ਦਿੱਤੀ। ਜਦੋਂ ਉਹਨੂੰ ਕਾਰਨ ਦੱਸੋ ਨੋਟਿਸ ਆਇਆ, ਉਹਨੇ ਚਿੱਠੀ ਲਿਖ ਦਿੱਤੀ। ਉਹ 'ਚ ਕਈ ਨੁਕਤੇ ਉਹਨੇ ਉਠਾਏ ਵੀ ਪਾਰਟੀ ਨੂੰ ਸਹੀ ਲੀਹਾਂ ਤੇ ਕਿੱਦਾਂ ਲਿਆਂਦਾ ਜਾ ਸਕਦਾ। ਤੇ ਮੈਂ ਸਮਝਦਾ ਉਹਨੇ ਜਿਹੜੇ ਨੁਕਤੇ ਉਠਾਏ ਆ, ਜਿਹਦੇ 'ਚ ਉਹਨੇ ਇਹ ਵੀ ਕਿਹਾ ਵੀ ਆਲ ਇੰਡੀਆ ਕਾਂਗਰਸ ਦਾ ਪ੍ਰੈਜ਼ੀਡੈਂਟ ਹੋਵੇ ਜਾਂ ਸਟੇਟ ਦਾ ਪ੍ਰੈਜ਼ੀਡੈਂਟ ਹੋਵੇ, 2 ਟਰਮਾਂ ਤੋਂ ਵੱਧ ਯਾਨੀ 10 ਸਾਲ ਤੋਂ ਵੱਧ ਕੋਈ ਪ੍ਰਧਾਨ ਨਹੀਂ ਰਹਿਣਾ ਚਾਹੀਦਾ, ਪ੍ਰਧਾਨ ਬਦਲਣਾ ਚਾਹੀਦਾ। ਇਹ ਸਿੱਧੇ ਤੌਰ ਤੇ ਕਾਂਗਰਸ ਦੀ ਖਾਨਦਾਨੀ ਸਿਆਸਤ ਦੇ ਉੱਤੇ ਸ਼ੱਕ ਸੀ। ਇਹ ਕਿੱਦਾਂ ਪ੍ਰਵਾਨ ਹੋ ਜਾਂਦੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਭਗਤਾਂ ਨੂੰ। ਉਹ ਜਿਹੜੇ ਵਿਅਕਤੀ ਸ਼ਖਸੀ ਪੂਜਾ ਕਰਨ ਦੇ ਕਾਇਲ ਨੇ, ਉਹ ਕਿੱਦਾਂ ਇਸ ਗੱਲ ਨੂੰ ਪ੍ਰਵਾਨ ਕਰ ਦਿੰਦੇ। ਜਿਹੜੀ ਉਹ ਕਿਚਨ ਕੈਬਨਿਟ ਹੈ ਸੋਨੀਆ ਗਾਂਧੀ ਦੀ, ਉਸ ਕਿਚਨ ਕੈਬਨਿਟ ਨੇ ਆਖਰਕਾਰ ਜਗਮੀਤ ਬਰਾੜ ਨੂੰ ਸਸਪੈਂਡ ਕਰਵਾ ਦਿੱਤਾ। ਹੁਣ ਜਗਮੀਤ ਬਰਾੜ ਕਾਂਗਰਸ ਪਾਰਟੀ ਜੋ ਸਸਪੈਂਡ ਹੈ, ਉਹਨਾਂ ਦਾ ਰਸਤਾ ਉਹਨਾਂ ਨੇ ਕੀ ਇਖਤਿਆਰ ਕਰਨਾ ਉਹ ਸ਼ਾਇਦ ਬੜੀ ਛੇਤੀ ਦਾ ਫੈਸਲਾ ਕਰ ਲੈਣਗੇ, ਪਰ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। ਇਸ ਤਰ੍ਹਾਂ ਦੀਆਂ ਕਨਸੂਆਂ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਆਮ ਆਦਮੀ ਪਾਰਟੀ ਜਿਹੜੀ ਹੈ ਉਹਦੇ ਨਾਲ ਉਹਨਾਂ ਦਾ ਕੋਈ ਤਾਲਮੇਲ ਬੈਠੇ, ਪਰ ਹਾਲ ਦੀ ਘੜੀ ਉਹ ਕਾਂਗਰਸ ਪਾਰਟੀ ਦੇ ਵਿੱਚ ਹੀ ਨੇ, ਭਾਵੇਂ ਉਹ ਸਸਪੈਂਡ ਨੇ, ਕਿਉਂਕਿ ਉਹਨਾਂ ਨੂੰ ਕਾਂਗਰਸ ਪਾਰਟੀ ਚੋਂ ਹਾਲੇ ਕੱਢਿਆ ਨਹੀਂ ਗਿਆ, ਸਿਰਫ ਮੁਅੱਤਲ ਕੀਤਾ ਗਿਆ, ਸਸਪੈਂਡ ਕੀਤਾ ਗਿਆ। ਪਰ ਜਿੱਦਾਂ ਦਾ ਉਹਨੇ ਤੇਵਰ ਹੈ ਲਗਾਤਾਰ, ਜਿੱਦਾਂ ਉਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਉੱਤੇ ਹਮਲੇ ਕਰਦਾ, ਤੋਂ ਲੱਗਦਾ ਕਿ ਹੁਣ ਕਾਂਗਰਸ ਪਾਰਟੀ 'ਚ ਬਹੁਤਾ ਸਮਾਂ ਰਹਿੰਦੇ ਨੇ। ਜੀ। ਤੇ ਇੱਕ ਹੋਰ ਜਿਹੜੀ ਆਪਾਂ ਜਾਂਦੇ ਅਖੀਰਲੀ ਗੱਲ ਕਰਦੇ ਹਾਂ, ਗਡਕਰੀ ਵੱਲੋਂ ਕਿਹਾ ਗਿਆ ਵੀ ਜਿਹੜੇ RTO ਦੇ ਦਫ਼ਤਰ ਆ ਉਹ ਬੰਦ ਕੀਤੇ ਜਾਣਗੇ, ਕੀ ਕਾਰਨ ਦੱਸਿਆ ਗਿਆ? ਉਹਨਾਂ ਨੇ ਜਿਹੜੀ ਇੱਕ ਗੱਲ ਕਹੀ ਹੈ RTO ਬਾਰੇ ਵੀ ਇੱਕ ਕਿਸਮ ਦਾ ਪੈਸਿਆਂ ਦਾ ਅੱਡਾ ਬਣਿਆ ਹੋਇਆ ਜੀ। ਜਿਹੜੀ ਨਿਤਿਨ ਗਡਕਰੀ ਹੈ ਨੈਸ਼ਨਲ ਪ੍ਰੈਜ਼ੀਡੈਂਟ ਰਹਿ ਚੁੱਕੇ ਹੈ ਭਾਰਤੀ ਜਨਤਾ ਪਾਰਟੀ ਦੇ, ਇਸ ਵੇਲੇ ਉਹ ਟਰਾਂਸਪੋਰਟ ਮੰਤਰੀ ਹੈ। ਉਹਨੇ ਕਿਹਾ ਕਿ ਦੇਸ਼ ਭਰ ਦੇ ਜਿੰਨੇ ਵੀ RTO ਆ ਉਹ ਬੰਦ ਕੀਤੇ ਜਾਣਗੇ, ਕਿਉਂਕਿ ਪੂਰੀ ਤਰ੍ਹਾਂ ਕਰਪਸ਼ਨ 'ਚ ਡੁੱਬ ਚੁੱਕੇ ਆ ਜੀ। ਜ਼ਿਆਦਾਤਰ ਕੰਮਾਂ ਨੂੰ ਕਹਿੰਦੇ ਆਨਲਾਈਨ ਕੀਤਾ ਜਾਊਗਾ। ਇਹਦੇ ਲਈ ਪਾਰਲੀਮੈਂਟ 'ਚ ਦਾ ਜਿਹੜਾ ਅਗਲਾ ਸੈਸ਼ਨ ਹੋਏਗਾ ਉਹਦੇ 'ਚ ਨਵਾਂ ਮੋਟਰ ਵਹੀਕਲ ਬਿੱਲ ਲੈ ਕੇ ਆਉਣ ਦੀ ਤਿਆਰੀ ਹੈ। ਚੰਗੀ ਗੱਲ ਹੈ ਜੇ ਸੱਚਮੁੱਚ ਹੀ, ਕਿਉਂਕਿ RTO ਦੇ ਦਫ਼ਤਰਾਂ ਦੇ ਵਿੱਚ ਜਿਹੜਾ ਪੁਰਾਣੇ ਸਿਸਟਮ ਦੇ ਨਾਲ ਸਾਰਾ ਕੁਝ ਚੱਲਦਾ ਹੈ, ਉਹ ਸਿਸਟਮ ਵਿੱਚ ਕਰਪਸ਼ਨ ਤਾਂ ਬਹੁਤ ਹੈ। ਹਰ ਸਾਲ ਕੋਈ 22,000 ਕਰੋੜ ਰੁਪਏ ਦੀ ਰਿਸ਼ਵਤ ਜਿਹੜੀ ਹੈ, ਇਹ ਮੈਂ ਨਹੀਂ ਕਹਿ ਰਿਹਾ, ਇਹ ਟਰਾਂਸਪੇਰੈਂਸੀ ਇੰਟਰਨੈਸ਼ਨਲ ਇੰਡੀਆ ਦੇ ਅੰਕੜੇ ਹੈ ਕਿ ਹਰ ਸਾਲ 22,000 ਕਰੋੜ ਦੀ ਰਿਸ਼ਵਤ ਕਿੱਦਾਂ ਲਈ ਜਾਂਦੀ ਹੈ। ਇੱਕ ਟਰੱਕ ਡਰਾਈਵਰ ਜਿਹੜਾ ਹੈ ਸਾਲ 'ਚ ਔਸਤਨ, ਭਾਰਤ ਦਾ ਇੱਕ ਟਰੱਕ ਡਰਾਈਵਰ ਜਿਸ 'ਚ ਪੰਜਾਬੀ ਬਹੁਤੇ ਹੈ ਜੀ, 79,920 ਰੁਪਏ ਦੀ ਰਿਸ਼ਵਤ ਦਿੰਦਾ ਇੱਕ ਟਰੱਕ ਡਰਾਈਵਰ ਭਾਰਤ ਦਾ ਜੀ। ਯਾਨੀ ਦੇਸ਼ ਦੀਆਂ ਸੜਕਾਂ ਤੇ ਜਿਹੜੇ 36 ਲੱਖ ਟਰੱਕ ਜਿਹੜੇ ਦੌੜ ਰਹੇ ਹੈ, ਸਿਰਫ ਟਰੱਕਾਂ ਤੋਂ 22,200 ਕਰੋੜ ਰੁਪਏ ਦੀ ਰਿਸ਼ਵਤ ਲਈ ਜਾਂਦੀ ਹੈ ਟਰੱਕਾਂ ਤੋਂ ਜੀ। ਜ਼ਿਆਦਾਤਰ ਰਿਸ਼ਵਤ ਜਿਹੜੀ ਹੈ ਉਹ ਫਿਰ RTO ਦੇ ਅਫਸਰਾਂ ਨੂੰ ਜਾਂਦੀ ਹੈ। ਜਿਹੜੀ ਓਵਰਲੋਡਿੰਗ ਹੁੰਦੀ ਹੈ, ਕਾਗਜ਼ਾਤ ਪੂਰੇ ਨਹੀਂ ਹੁੰਦੇ, ਟ੍ਰੈਫਿਕ ਨਿਯਮ
ਜਿਹੜੇ ਆ ਤੋੜਦੇ ਆ, ਉਹ ਨੋ ਪਾਰਕਿੰਗ 'ਚ ਗੱਡੀ ਖੜੀ ਕਰ ਦਿੰਦੇ ਆ। ਇਸ ਤੇ ਵਸੂਲੀ ਹੁੰਦੀ 22,000 ਕਰੋੜ ਰੁਪਏ ਇਕੱਲੇ ਟਰੱਕਾਂ ਤੋਂ ਲੁੱਟ ਰਹੇ ਆ। ਬਾਕੀ ਦੇਖੋ ਕਿੰਨੀ ਜ਼ਿਆਦਾ ਲੁੱਟ ਹੋਏਗੀ, ਇਹਦਾ ਮਤਲਬ ਲੱਖ ਕਰੋੜ ਤੋਂ ਵੀ ਜ਼ਿਆਦਾ ਦੀ ਲੁੱਟ ਸਾਲ ਦੀ ਹੋਏਗੀ। ਤੇ ਜੇ ਉਹਦੇ 'ਚ ਨਿਤਿਨ ਗਡਕਰੀ ਹੋਰੀ ਜਾਂ ਉਹਨਾਂ ਦੀ ਸਰਕਾਰ ਨਵਾਂ ਕੋਈ ਕਾਨੂੰਨ ਲੈ ਕੇ ਆਏਗੀ, ਉਸ ਕਾਨੂੰਨ ਦੇ ਮੁਤਾਬਕ ਜੇ ਸਾਰਾ ਕੁਝ ਆਨਲਾਈਨ ਹੁੰਦਾ ਤੇ ਆਨਲਾਈਨ ਹੋਣ ਦੇ ਨਾਲ ਕਾਫੀ ਹੱਦ ਤੱਕ ਰਿਸ਼ਵਤ ਜਿਹੜੀ ਹੈ ਘਟੇਗੀ, ਪਰ ਇਹਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨਾ ਆਪਣੇ ਆਪ 'ਚ ਬਹੁਤ ਵੱਡਾ ਚੈਲੰਜ ਹੋਏਗਾ। ਜੀ ਤੇ ਸੁਸ਼ੀਲ ਦੋਸਾਂਝ ਜੀ, ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਤੇ ਇਸ ਪ੍ਰੋਗਰਾਮ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਡ ਅੱਡ ਖਬਰਾਂ ਦੇ ਉੱਤੇ ਜਿਹੜੀ ਆਪਾਂ ਨਜ਼ਰ ਮਾਰੀ। ਬਹੁਤ ਬਹੁਤ ਤੁਹਾਡਾ ਧੰਨਵਾਦ, ਸ਼ੁਕਰੀਆ, ਧੰਨਵਾਦ। ਅਗਲੇ ਵਾਰ ਤੱਕ ਲਈ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ। ਸੋ ਤੁਸੀਂ ਸੁਣ ਰਹੇ ਸੀ ਜੀ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ। ਹੁਣ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਕੱਲ੍ਹ ਨੂੰ ਇੱਕ ਵਾਰੀ ਫਿਰ ਆਪ ਸਭ ਦੇ ਨਾਲ ਅਗਲਾ ਜਿਹੜਾ ਜੀ ਅੰਕ ਇਸ ਪ੍ਰੋਗਰਾਮ ਦਾ ਲੈ ਕੇ ਹਾਜ਼ਰ ਹੋਵਾਂਗੇ। ਕੱਲ੍ਹ ਦੀਆਂ ਖਬਰਾਂ ਦੇ ਉੱਤੇ ਨਿਗਾਹ ਮਾਰਾਂਗੇ। ਉਦੋਂ ਤੱਕ ਲਈ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਰਾਜਕਨਵੀਰ ਸਿੰਘ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ, ਨਿੱਘੀ ਜਿਹੀ ਸਤਿ ਸ੍ਰੀ ਅਕਾਲ।